ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਕਰਮੇਲ ਸਿੰਘ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ ਸਰਬਜੀਤ ਕੌਰ ਸੈਨੋਜੇ ਜੈਂਡਰ ਹੋਮ ਲੋਨ ਵਾਲੇ, ਜਿਨ੍ਹਾਂ ਤੋਂ ਤੁਸੀਂ ਘਰ ਵੇਚ ਸਕਦੇ ਹੋ, ਖਰੀਦ ਸਕਦੇ ਹੋ। ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 8559052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਆ ਤੇ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੋ ਮੁਲਕ ਦੇ ਵਿੱਚ ਹੋ ਰਿਹਾ ਆ। ਮੁਲਕ ਦੇ ਵਿੱਚ ਜਿਸ ਤਰ੍ਹਾਂ ਨਫ਼ਰਤ ਕਈ ਦੇਰ ਤੋਂ ਫੈਲਾਈ ਜਾ ਰਹੀ ਆ, ਤੇ ਹੁਣ ਵੀ ਜਿਹੜੇ ਕਈ ਹਿੱਸਿਆਂ ਦੇ ਵਿੱਚ ਨਫ਼ਰਤੀ ਹਮਲੇ ਜਾਰੀ ਹੈ। ਕਈ ਥਾਵਾਂ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਚੱਲ ਰਿਹਾ, ਚਾਹੇ ਉਹ ਰਾਮ ਨੌਮੀ ਵਾਲੇ ਦਿਨ ਸ਼ੁਰੂ ਹੋਇਆ ਹੋਏ ਵਿਵਾਦ, ਜਿਹੜੇ ਕਿ ਸ਼ੋਭਾ ਯਾਤਰਾ ਦੇ ਉੱਤੇ ਹਮਲੇ, ਉਹਨਾਂ ਦੇ ਵੱਲੋਂ ਨਫ਼ਰਤੀ ਨਾਰੇ ਜਿਹੜੇ ਉਹ ਲਾਏ ਜਾਣੇ, ਜਾਂ ਕੁਝ ਰਾਜਾਂ ਦੇ ਵਿੱਚ ਜਿਹਦੇ ਵਿੱਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸ਼ਾਮਲ ਹੈ, ਉੱਥੇ ਬੁਲਡੋਜ਼ਰ ਕਾਰਵਾਈ। ਤੁਸੀਂ ਦੇਖੋ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਪਹੁੰਚ ਗਿਆ। ਇੱਕ ਮੁਸਲਿਮ ਸੰਗਠਨ ਹੈ, ਉਹਨੇ ਪਟੀਸ਼ਨ ਦਾਇਰ ਕੀਤੀ ਆ, ਇਹ ਗੱਲ ਆਖੀ ਆ ਕਿ ਜਿਹੜੇ ਫਿਰਕੂ ਅਪਰਾਧਾਂ ਦੇ ਕੇਸ ਦੇ ਵਿੱਚ ਸ਼ਾਮਲ ਲੋਕ ਨੇ, ਉਹਨਾਂ ਦੇ ਘਰ ਕਿਉਂ ਢਾਏ ਜਾ ਰਹੇ ਆ। ਮੱਧ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਕੀਤਾ ਕੀ ਜੀ, ਰਾਮਨੌਮੀ ਦੀ ਸ਼ੋਭਾ ਯਾਤਰਾ ਦੇ ਦੌਰਾਨ ਦੰਗੇ ਭੜਕਾਉਣ ਦੇ ਇੱਕ ਵਿਅਕਤੀ ਦੇ ਉੱਤੇ ਜਿਹੜਾ ਉਹ ਦੋਸ਼ ਲੱਗਿਆ। ਅਜੇ ਉਹਨੂੰ ਕਿਸੇ ਅਦਾਲਤ ਨੇ ਕੋਈ ਦੋਸ਼ੀ ਨਹੀਂ ਠਹਿਰਾਇਆ, ਉਹਦੇ ਉੱਤੇ ਮਹਿਜ਼ ਕਥਿਤ ਦੋਸ਼ ਨੇ। ਬੁਲਡੋਜ਼ਰ ਲਿਜਾ ਕੇ ਪ੍ਰਸ਼ਾਸਨ ਨੇ ਉਹਦਾ ਘਰ ਢਹਿ ਢੇਰੀ ਕਰ ਦਿੱਤਾ ਜੀ। ਇਹ ਬੁਲਡੋਜ਼ਰ ਦੀ ਰਾਜਨੀਤੀ ਜਿਹੜੀ ਕਿ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਈ ਸੀ, ਉਹ ਮੱਧ ਪ੍ਰਦੇਸ਼ ਦੇ ਵਿੱਚ ਵੀ ਹੁਣ ਜਿਹੜੀ ਉਹ ਚੱਲ ਰਹੀ ਹੈ। ਮੈਂ ਇੱਕ ਸੁਣ ਰਿਹਾ ਸੀ, ਕੋਈ ਮਾਡਰਨ ਟਾਈਪ ਦਾ ਬਾਬਾ, ਉਹ ਪ੍ਰਵਚਨ ਕਰ ਰਿਹਾ ਸੀ, ਸੋ ਕਾਲਡ ਪ੍ਰਵਚਨ। ਉਹਦੇ ਵਿੱਚ ਉਹ ਕਹਿੰਦਾ ਕਿ ਜੇ ਮੇਰੇ ਕੋਲੇ ਪੈਸੇ ਹੋਣ ਤੇ ਮੈਂ ਵੀ ਇੱਕ ਬੁਲਡੋਜ਼ਰ ਲੈ ਲਵਾਂ, ਤੇ ਬੁਲਡੋਜ਼ਰ ਲੈ ਕੇ ਜਿਹੜੇ ਲੋਕ ਗਲਤ ਕਹਿੰਦੇ ਆ ਸਾਨੂੰ, ਮੈਂ ਉਹਨਾਂ ਦੇ ਘਰਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਚਲਾ ਲਵਾਂ। ਸਵਾਲ ਇਹ ਹੈ ਕਿ ਕਿਸ ਤਰ੍ਹਾਂ ਦੀ ਇਹ ਜਿਹੜੀ ਨਫ਼ਰਤ ਆ ਦੋ ਫਿਰਕਿਆਂ ਦੇ ਵਿਚਾਲੇ ਫੈਲਾਈ ਜਾ ਰਹੀ ਹੈ। ਇਹ ਬੁਲਡੋਜ਼ਰ ਰਾਜਨੀਤੀ ਨਵੀਂ ਆ ਗਈ ਕਿ ਬੁਲਡੋਜ਼ਰ ਲਓ ਤੇ ਕਿਸੇ ਦੇ ਵੀ ਘਰ ਦੇ ਉੱਤੇ ਚਲਾ ਦਿਓ, ਨਾ ਦਲੀਲ ਦੀ ਲੋੜ, ਨਾ ਅਪੀਲ ਦੀ ਲੋੜ, ਨਾ ਵਕੀਲ ਦੀ ਲੋੜ, ਨਾ ਅਦਾਲਤਾਂ ਦੀ ਲੋੜ। ਅਦਾਲਤਾਂ ਤੋਂ ਬਿਨਾਂ ਇਹਨੇ ਜੀ ਨਫ਼ਰਤੀ ਭਾਸ਼ਣ ਕੀਤਾ ਸੀ ਜਾਂ ਵੱਟੇ ਮਾਰੇ ਸੀ ਕਿਸੇ ਜਲੂਸ ਦੇ ਉੱਤੇ। ਬੁਲਡੋਜ਼ਰ ਲਓ ਤੇ ਉਹਦੇ ਘਰ ਨੂੰ ਜਾ ਕੇ ਜਿਹੜਾ ਉਹ ਢਾ ਦਿਓ। ਅਦਾਲਤਾਂ ਅਦੂਲਤਾਂ ਸਾਰਾ ਕੁਝ ਇਹ ਸਿਆਸੀ ਲੋਕ ਹੀ ਬਣ ਗਏ। ਮੱਧ ਪ੍ਰਦੇਸ਼ ਦੇ ਖਰਗੋਨ ਜਿਹੜਾ ਏਰੀਆ ਹੈ, ਉੱਥੇ ਵੀ ਇਹ ਹਿੰਸਾ ਪਿਛਲੇ ਕਈ ਦਿਨਾਂ ਤੋਂ ਜਿਹੜੀ ਉਹ ਭੜਕੀ ਹੋਈ ਹੈ। ਉੱਥੇ ਹੁਣ ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਆ, ਹਾਲਾਂਕਿ 8 ਦਿਨ ਤੱਕ ਇਹਦੀ ਮ੍ਰਿਤਕ ਦੇਹ ਇੰਦੌਰ ਦੇ ਹਸਪੀਟਲ ਦੇ ਵਿੱਚ ਪਈ ਰਹੀ ਆ। ਦਿੱਲੀ ਵੀ ਇਹਦੇ ਤੋਂ ਬਚਿਆ ਹੋਇਆ ਨਹੀਂ। ਦਿੱਲੀ ਦੀ ਜਹਾਂਗੀਰਪੁਰੀ ਹਿੰਸਾ ਦੇ ਵਿੱਚ 23 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਆ। ਦਿੱਲੀ ਪੁਲਿਸ ਦੇ ਮੁਖੀ ਰਿਸ਼ਕੇਸ਼ ਅਸਥਾਨਾ ਨੇ ਹਿੰਸਾ ਦੇ ਮਾਮਲੇ ਦੇ ਵਿੱਚ ਇੱਕ ਪਾਸੜ ਜਾਂਚ ਕੀਤੇ ਜਾਣ ਦੇ ਦੋਸ਼ਾਂ ਤੋਂ ਨਾ ਕੀਤੀ ਆ। ਇਹ ਕਿਹਾ ਕਿ 25 ਜਾਣੇ ਗ੍ਰਿਫਤਾਰ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਦੋਵਾਂ ਫਿਰਕਿਆਂ ਦੇ ਵਿਅਕਤੀ ਸ਼ਾਮਲ ਨੇ। ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਸੂਬਿਆਂ ਦੇ ਵਿੱਚ ਦੋ ਫਿਰਕੇ ਆਮੋ ਸਾਹਮਣੇ ਹੋ ਸਕਦੇ ਆ, ਉੱਥੇ ਉਹਨੂੰ ਹਵਾ ਦਿੱਤੀ ਜਾ ਰਹੀ ਹੈ। ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਇੱਥੇ ਜਨਰਲ ਤੇ SC ਭਾਈਚਾਰਾ, ਉਹਨੂੰ ਹਵਾ ਜਿਹੜੀ ਆ ਉਹ IT ਵਿੰਗ ਫੁੱਲ ਫਲੈਜ ਦੇ ਰਹੇ ਆ ਵੀ ਇੱਥੇ ਦੂਜੇ ਦੋ ਫਿਰਕੇ ਆਮੋ ਸਾਹਮਣੇ ਹੋਣੇ ਨਹੀਂ,
ਇਹਨਾਂ ਨੂੰ ਆਮੋ ਸਾਹਮਣੇ ਜਿਹੜਾ ਉਹ ਕਰਦੇ ਹੋ। ਇਹ ਰਾਜਨੀਤੀ ਜਿਹੜੀ ਸਮੁੱਚੇ ਮੁਲਕ ਭਰ ਦੇ ਵਿੱਚ ਫੈਲਦੀ ਤੁਰੀ ਜਾ ਰਹੀ ਆ, ਨਫ਼ਰਤੀ ਜਿਹੜੀ ਰਾਜਨੀਤੀ, ਇਹ ਮੁਲਕ ਨੂੰ ਕਿਹੜੇ ਪਾਸੇ ਲੈ ਜਾਊਗੀ, ਇਹਦਾ ਕਿੰਨਾ ਨੁਕਸਾਨ ਹੋਊਗਾ, ਇਹ ਕੋਈ ਨਹੀਂ ਸੋਚ ਰਿਹਾ। ਸੋਚਿਆ ਸਿਰਫ ਇਹ ਜਾ ਰਿਹਾ ਕਿ ਅਗਲੀਆਂ ਵੋਟਾਂ ਦੇ ਮੌਕੇ ਦੇ ਉੱਤੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾ ਕੇ ਵੋਟਾਂ ਕਿਵੇਂ ਲੈਣੀਆਂ। ਬਿਲਕੁਲ ਜੀ, ਜੇ ਦੇਸ਼ ਦਾ ਰਾਜਾ ਹੀ ਇਦਾਂ ਦਾ ਹੋਵੇ ਵੀ ਲੋਕ ਫਸ ਮਰ ਜਾਣ ਤੇ ਫਿਰ ਦੇਖੋ ਕੌਣ ਉਸਦਾ ਹੈਗਾ। ਤੇ ਅੱਗੇ ਗੱਲ ਕਰਦੇ ਹੈਗੇ ਆ ਭਾਜਪਾ ਤੇ ਆਪ ਦੇ ਵਿਚਾਲੇ ਬਿਨਾਂ ਮਤਲਬ ਦੇ ਢੇਸੀ ਨੂੰ ਲੈ ਕੇ ਸਿੰਘ ਫਸੇ ਹੋਏ ਆ, ਟਵਿੱਟਰ ਦੇ ਉੱਤੇ ਲੜਾਈ ਚੱਲ ਰਹੀ ਹੈ। ਦੇਖੋ, ਇੱਕ ਮੈਂਬਰ ਪਾਰਲੀਮੈਂਟ ਨੇ, ਵੈਸੇ ਤਾਂ ਇਹ ਪਰਿਵਾਰ ਉਂਝ ਵੀ ਚਰਚਿਤ ਰਿਹਾ, ਢੇਸੀ ਪਰਿਵਾਰ, ਜਦੋਂ ਸਾਬਕਾ ਪ੍ਰਧਾਨ SGPC ਦੀ ਜਗੀਰ ਕੌਰ ਹੋਰਾਂ ਦੀ ਬੇਟੀ ਦੀ ਡੈਥ ਹੁੰਦੀ ਆ ਭੇਦ ਭਰੇ ਹਾਲਾਤਾਂ ਦੇ ਵਿੱਚ, ਉਦੋਂ ਇਹਨਾਂ ਦਾ ਪਰਿਵਾਰ ਬੜਾ ਚਰਚਾ ਦੇ ਵਿੱਚ ਆਇਆ ਸੀ। ਤਨਮਨਜੀਤ ਸਿੰਘ ਢੇਸੀ ਹੋਰੀ ਇੰਗਲੈਂਡ ਰਹਿੰਦੇ ਆ, ਉਹ ਮੈਂਬਰ ਪਾਰਲੀਮੈਂਟ ਨੇ ਉੱਥੇ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ ਵੇਲੇ ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਇੰਗਲੈਂਡ ਦੇ ਵਿੱਚ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਵੈਸੇ ਤਾਂ ਸਮੁੱਚੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਭਾਈਚਾਰਾ ਰਹਿੰਦਾ, ਉੱਥੇ ਉੱਥੇ ਉਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਨਿੱਤਰ ਕੇ ਸਾਹਮਣੇ ਆਏ ਸੀਗੇ। ਇੱਥੇ ਵੀ ਜਿਹੜੇ ਗੱਲ ਕਰਨ ਵਾਲੇ ਸੀ, ਕਵਰੇਜ ਕਰਨ ਵਾਲੇ ਸੀ, ਉਹਨਾਂ ਨੇ ਨੋਟਿਸ ਭੁਗਤੇ ਨੇ। ਵੈਸੇ ਤਾਂ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ NIA ਦੇ ਜਿਹੜੇ ਨੋਟਿਸ ਆਏ ਸੀ ਪਹਿਲਿਆਂ ਦੇ ਵਿੱਚੋਂ, ਮਤਲਬ ਕਿ ਕਿਸੇ ਤਰੀਕੇ ਨਾਲ ਚੁੱਪ ਕਰਾਉਣ ਦੇ ਯਤਨ ਸਨ। ਹੋਇਆ ਇਹ ਕਿ ਤਨਮਨਜੀਤ ਸਿੰਘ ਢੇਸੀ ਹੋਰੀ ਇੱਥੇ ਪੰਜਾਬ ਆਏ ਹੋਏ ਨੇ ਪਰਿਵਾਰ ਦੇ ਨਾਲ, ਫਗਵਾੜੇ ਦੇ ਨੇ ਉਹ, ਫਗਵਾੜੇ ਦੇ ਜਿਹੜੇ ਪਿੰਡ ਦੇ। ਉਹਨਾਂ ਨੇ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ। ਮੁਲਾਕਾਤ ਕਰਨ ਦਾ ਮਕਸਦ ਉਹਨਾਂ ਨੇ ਇਹ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਸੰਬੰਧੀ ਆਉਂਦੀ ਮੁਸ਼ਕਲ ਜਿਹੜੀ ਆ, ਉਹਦੇ ਕਰਕੇ ਇਹ ਉਹਨਾਂ ਨੇ ਮੁਲਾਕਾਤ ਕੀਤੀ ਆ। ਤੇ ਉਹਨਾਂ ਨੇ ਮੁੱਖ ਮੰਤਰੀ ਦੇ ਨਾਲ ਇਹ ਵੀ ਗੱਲ ਕੀਤੀ ਆ ਕਿ ਅੰਮ੍ਰਿਤਸਰ ਲੰਡਨ ਸਿੱਧੀਆਂ ਫਲਾਈਟਾਂ ਸਟਾਰਟ ਕੀਤੀਆਂ ਜਾਣ। ਪਿਛਲੇ ਦਿਨੀ ਜਿਹੜੇ ਬ੍ਰਿਟਨ ਦੇ ਇੱਥੇ ਕੌਂਸਲੇਟ ਨੇ, ਉਹਨਾਂ ਨੇ ਵੀ ਇਹਦੇ ਸੰਬੰਧੀ ਮੁਲਾਕਾਤ ਕੀਤੀ ਸੀ, ਲੰਡਨ ਅੰਮ੍ਰਿਤਸਰ ਸਿੱਧੀ ਫਲਾਈਟ ਦੇ ਸੰਬੰਧੀ। ਜਦੋਂ ਇਹ ਫੋਟੋਆਂ ਜਿਹੜੀਆਂ ਤਨਮਨਜੀਤ ਸਿੰਘ ਢੇਸੀ ਹੋਰਾਂ ਨੇ ਸ਼ੇਅਰ ਕਰ ਦਿੱਤੀਆਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ, ਤੇ ਖਬਰ ਬਣਨੀ ਸੀ, ਖਬਰ ਬਣ ਗਈ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਆਗੂ ਨੇ, ਉਹਨਾਂ ਨੇ ਇਹ ਗੱਲ ਜਿਹੜੀ ਟਵਿੱਟਰ ਦੇ ਉੱਤੇ ਫੈਲਾ ਦਿੱਤੀ ਕਿ ਤਨਮਨਜੀਤ ਸਿੰਘ ਢੇਸੀ ਦਾ ਸਬੰਧ ਜਿਹੜਾ ਉਹ ਖਾਲਿਸਤਾਨੀ ਧਿਰਾਂ ਦੇ ਨਾਲ ਹੈ। ਇਹ ਗੱਲ ਆਖੀ ਕਿ ਇਹ ਵੱਖਵਾਦੀ ਤੇ ਭਾਰਤ ਵਿਰੋਧੀ ਵਿਚਾਰਧਾਰਾ ਵਾਲੇ ਆਗੂ ਤਨਮਨਜੀਤ ਸਿੰਘ ਢੇਸੀ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮੁਲਾਕਾਤ ਕਿਉਂ ਕਰ ਰਹੇ ਆ। ਜਦੋਂ ਇਹ ਫੋਟੋਆਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੁਰਾਣੀਆਂ ਫੋਟੋਆਂ ਕੱਢ ਕੇ ਸ਼ੇਅਰ ਕਰ ਦਿੱਤੀਆਂ। ਇਹਨਾਂ ਫੋਟੋਆਂ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਨੇ ਪੁਰੀ ਸਾਹਿਬ ਹਰਦੀਪ ਸਿੰਘ ਪੁਰੀ ਹੋਰਾਂ ਦੇ ਨਾਲ ਫੋਟੋਆਂ ਤਨਮਨਜੀਤ ਸਿੰਘ ਢੇਸੀ ਦੀਆਂ, ਦੂਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਉਹਨਾਂ ਦੀਆਂ ਜਿਹੜੀਆਂ ਉਹ ਫੋਟੋਆਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਫੋਟੋਆਂ, ਸਾਬਕਾ ਸੂਬਾਈ ਪ੍ਰਧਾਨ ਵਿਜੇ ਸੰਪਲਾ ਦੇ ਨਾਲ ਜਿਹੜੀਆਂ ਉਹ ਫੋਟੋਆਂ, ਸਾਰੀਆਂ ਨੇ ਸਾਰੀਆਂ ਸ਼ੇਅਰ ਕਰ ਦਿੱਤੀਆਂ। ਆਮ ਆਦਮੀ ਪਾਰਟੀ ਨੇ ਇਹ ਗੱਲ ਆਖੀ ਕਿ ਜੇ ਹੁਣ ਉਹ ਮੁੱਖ ਮੰਤਰੀ ਨੂੰ ਮਿਲ ਗਏ ਤੇ ਉਹ ਵੱਖਵਾਦੀ ਸੋਚ ਵਾਲੇ ਹੋ ਗਏ। ਆ ਤੁਹਾਡੇ ਨਾਲ ਜਿਹੜੀਆਂ ਫੋਟੋਆਂ ਨੇ ਜਿਹੜੇ ਆਗੂਆਂ ਦੇ ਨਾਲ, ਜਦੋਂ ਇਹ ਆਗੂ ਇਹਨੂੰ ਮਿਲੇ ਸੀ, ਕੀ ਉਦੋਂ ਉਹ ਵੱਖਵਾਦੀ ਸੀ, ਉਹ ਹੁਣ ਵੱਖਵਾਦੀ ਹੋਏ ਆ ਜਾਂ ਪਹਿਲਾਂ ਵੱਖਵਾਦੀ ਸੀ? ਜੇ ਪਹਿਲਾਂ ਵੱਖਵਾਦੀ ਸੀ, ਵੱਖਵਾਦੀ ਸੋਚ ਵਾਲੇ ਸੀ, ਤਾਂ ਉਦੋਂ ਤੁਹਾਡੇ ਜਿਹੜੇ ਨੇਤਾ ਸੀ ਉਹ ਫੋਟੋਆਂ ਕਿਉਂ ਖਿਚਾ ਰਹੇ ਸੀ? ਇਹ ਮਸਲਾ ਵਾਵਾ ਜਿਹੜਾ ਉਹ ਚੱਲਦਾ ਰਿਹਾ। ਉਂਝ ਵੈਸੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਨੂੰ ਵੱਖਵਾਦੀ ਕਿਹਾ ਗਿਆ ਸੀ, ਅੱਤਵਾਦੀ ਕਿਹਾ ਗਿਆ ਸੀ, ਖਾਲਿਸਤਾਨੀ ਕਿਹਾ ਗਿਆ ਸੀ, ਪਾਕਿਸਤਾਨੀ ਕਿਹਾ ਗਿਆ ਸੀ, ਅੰਦੋਲਨ ਜੀਵੀ ਕਿਹਾ ਗਿਆ ਸੀ। ਕਿਹੜਾ ਜਿਹੜਾ ਦੋਸ਼ ਸੀਗਾ ਉਸ ਵੇਲੇ ਨਹੀਂ ਸੀ ਲੱਗਿਆ। ਕੌੜ ਜਿਹੜੀ ਆ ਨਾ, ਅਸਲ ਦੇ ਵਿੱਚ ਭਾਜਪਾ ਆਗੂਆਂ ਦੇ ਮਨਾਂ ਦੇ ਵਿੱਚ ਇਹ ਕੌੜ ਘਰ ਕੀਤੀ ਹੋਈ ਆ ਕਿ ਕਿਹੜੇ ਲੋਕ ਉਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਸੀਗੇ, ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲੈਣਾ। ਪਰ ਇਸ ਮਾਮਲੇ ਦੇ ਉੱਤੇ
ਭਾਜਪਾ ਵਾਲੇ ਆਪ ਹੀ ਫਸ ਗਏ। ਸ਼ਾਮ ਹੁੰਦਿਆਂ ਹੁੰਦਿਆਂ ਇਹਨਾਂ ਦੇ ਵਿੱਚੋਂ ਮੁੜ ਕੇ ਅਗਲਾ ਜਵਾਬ ਕਿਸੇ ਦਾ ਨਹੀਂ ਆਇਆ, ਜਦੋਂ ਇੰਨੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਤਨਮਨਜੀਤ ਸਿੰਘ ਢੇਸੀ ਦੇ ਨਾਲ ਭਾਜਪਾ ਆਗੂਆਂ ਦੀਆਂ ਸਾਂਝੀਆਂ ਹੋ ਗਈਆਂ। ਜੀ, ਵੈਸੇ ਬਹੁਤੀਆਂ ਗੱਲਾਂ 'ਚ ਤਾਂ ਅੱਜ-ਕੱਲ੍ਹ ਐਂ ਲੱਗਦਾ ਕਿ ਭਾਜਪਾ ਵਾਲੇ ਹੀ ਵੱਖਵਾਦੀ ਆ, ਸਾਰਿਆਂ ਨੂੰ ਹੀ ਇਲਜ਼ਾਮ ਲਾ ਰਹੇ ਆ। ਤੇ ਅੱਗੇ ਅਕਾਲੀ ਦਲ ਦੀ ਗੱਲ ਕਰਦੇ ਹਾਂ, ਵੈਸੇ ਇਹਨਾਂ ਨੂੰ ਕੀੜੀ ਤੁਰੀ ਜਾਂਦੀ ਦੀਦੀ ਹੁੰਦੀ ਸੀਗੀ, ਤੇ ਹੁਣ ਮੁੱਖ ਮੰਤਰੀ ਨੂੰ ਸਰੋਪਾ ਦੇਣ ਵਾਲੇ ਲਾਂਭੇ ਕਰ ਦਿੱਤਾ। ਦੇਖੋ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਬਾਦਲ 3 ਸੀਟਾਂ ਦੇ ਉੱਤੇ ਸਿਮਟ ਗਿਆ ਜੀ, ਹਾਲ ਦੀ ਘੜੀ 2 ਤੇ ਆ। 2 ਤੇ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਹੈ ਅਜੇ ਸਹੁੰ ਨਹੀਂ ਚੁੱਕੀ, ਜਿਹੜੇ ਬਿਕਰਮ ਮਜੀਠੀਆ ਦੀ ਪਤਨੀ ਨੇ ਜਿਹੜਾ ਮਜੀਠੇ ਤੋਂ ਜਿੱਤੀ ਆ, ਉਹ ਸਹੁੰ ਨਹੀਂ ਚੁੱਕੀ। 2 ਜਾਣੇ ਜਿਹੜੇ ਨੇ ਉਹ ਹੈਗੇ ਨੇ, ਹੁਣ ਪਤਾ ਨਹੀਂ ਉਹ ਸਹੁੰ ਚੁੱਕਦੇ ਨੇ ਜਾਂ ਨਹੀਂ, ਕਦੋਂ ਚੁੱਕਦੇ ਆ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਔਰ ਉਦੋਂ ਤੱਕ ਅਜੇ 2 ਹੀ ਨੇ। ਔਰ ਇਹ ਜਿਹੜੇ ਤਿੰਨਾਂ ਦੇ ਉੱਤੇ ਸਿਮਟਣ ਦੇ ਬਾਵਜੂਦ ਇਹ ਸਾਰਾ ਕੁਝ ਪਤਾ ਨਹੀਂ ਆਪਣੇ ਆਪ ਦੇ ਵਿੱਚ ਕਿਉਂ ਸਮੇਟ ਲੈਣਾ ਚਾਹੁੰਦੇ ਆ। ਜਿਹੜੇ ਉਂਝ ਵੈਸੇ ਜਦੋਂ ਕਿਸੇ ਨਾਲ ਗੱਲ ਕਰੋ ਇਹਨਾਂ ਦੇ ਨਾਲ ਕਿ SGPC ਦੇ ਉੱਤੇ ਤੁਹਾਡਾ ਕੰਟਰੋਲ ਹੈ, ਤੁਹਾਡੇ ਜੇਬ ਚੋਂ ਨਿਕਲਦਾ, ਤੁਹਾਡੇ ਲਿਫਾਫੇ ਚੋਂ ਨਿਕਲਦਾ, ਤੇ ਗੱਲ ਘੜੀ ਘੜਾਈ ਕਹਿ ਦਿੱਤੀ ਜਾਂਦੀ ਆ ਕਿ ਨਹੀਂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂਗਾ। SGPC ਤਾਂ ਇੱਕ ਇੰਡੀਪੈਂਡੈਂਟ ਬੋਡੀ ਆ, ਅਕਾਲੀ ਦਲ ਬਾਦਲ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਿਛਲੇ ਦਿਨੀ ਵਿਸਾਖੀ ਦੇ ਮੌਕੇ ਦੇ ਉੱਤੇ ਭਗਵੰਤ ਮਾਨ ਹੋਰੀ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗਏ ਤਾਂ ਜਿਹੜਾ ਵਿਵਾਦ ਸੀਗਾ ਉਹ ਵੱਡਾ ਇਹਨਾਂ ਨੇ ਛੇੜ ਲਿਆ। ਔਰ ਵਿਵਾਦ ਜਿਹੜਾ ਸੀ ਉਹ ਭਗਵੰਤ ਮਾਨ ਹੋਰਾਂ ਦੇ ਉੱਤੇ ਇਲਜ਼ਾਮ ਲਾ ਕੇ ਛੇੜਿਆ। ਔਰ ਉਸ ਤੋਂ ਬਾਅਦ ਕਿਉਂਕਿ ਸਰੋਪਾ ਦੇਤਾ, ਉੱਥੇ ਇੱਕ ਇੰਟਰਵਿਊ ਆ ਗਈ ਬਲਦੇਵ ਸਿੰਘ ਚੂੰਗ ਹੋਰਾਂ ਦੀ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਭਦੌੜ ਤੋਂ। ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਤਾਂ ਕੋਈ ਸਮੈਲ ਉਦੋਂ ਨਹੀਂ ਆਈ ਭਗਵੰਤ ਮਾਨ ਹੋਰਾਂ ਤੋਂ, ਜਿਹੜੀ ਸਮੈਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਐਡੀ ਦੂਰ ਬੈਠਿਆ ਆ ਗਈ, ਜਾਂ ਵਿਰਸਾ ਸਿੰਘ ਵਲਟੋਹਾ ਹੋਰਾਂ ਨੂੰ ਉਹ ਮਾਝੇ 'ਚ ਬੈਠਿਆ ਆ ਗਈ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਮੈਨੂੰ ਪਤਾ ਲੱਗਦਾ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਆ ਤੇ ਮੈਂ ਉਸੇ ਵੇਲੇ ਉਹਨਾਂ ਨੂੰ ਟੋਕ ਦਿੰਦਾ। ਇਹਦਾ ਖਮਿਆਜ਼ਾ ਜਿਹੜਾ ਸੀਗਾ ਉਹ ਬਲਦੇਵ ਸਿੰਘ ਚੂੰਗ ਹੋਰਾਂ ਨੂੰ ਭੁਗਤਣਾ ਪੈ ਗਿਆ। ਖਮਿਆਜ਼ਾ ਇਹ ਭੁਗਤਣਾ ਪੈ ਗਿਆ ਕਿ ਅਕਾਲੀ ਦਲ ਬਾਦਲ ਨੇ ਬਲਦੇਵ ਸਿੰਘ ਚੂੰਗ ਨੂੰ ਅਕਾਲੀ ਦਲ ਬਾਦਲ ਦੇ ਵਿੱਚੋਂ 6 ਸਾਲਾਂ ਵਾਸਤੇ ਕੱਢ ਦਿੱਤਾ। ਸਵਾਲ ਇਹ ਹੈ ਕਿ ਉਹ ਮੈਂਬਰ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ, ਕੱਢ ਦਿੱਤਾ ਅਕਾਲੀ ਦਲ ਬਾਦਲ ਦੇ ਵਿੱਚੋਂ, ਕਿਉਂਕਿ ਅਕਾਲੀ ਦਲ ਬਾਦਲ ਦੇ ਹੀ ਉਹ ਹੈਗੇ ਨੇ। ਤੇ ਫਿਰ ਤੁਸੀਂ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਇਹ ਰਲਗੱਡ ਨਹੀਂਗਾ। ਉੱਥੇ ਕਬਜ਼ਾ ਜਿਹੜਾ ਉਹ ਕਰਕੇ ਰੱਖਣਾ ਚਾਹੁੰਦੇ ਨੇ ਕਿ ਜਿਹਨੂੰ ਚਾਹਣਗੇ ਉਹਨੂੰ ਉੱਥੇ ਮੱਥਾ ਟੇਕਣ ਦੇਣਗੇ, ਜਿਹਨੂੰ ਉਹ ਚਾਹਣਗੇ ਉੱਥੇ ਉਹਨੂੰ ਸਿਰੋਪਾ ਦੇਣਗੇ। ਇਹ ਤਾਂ ਸ਼ਾਇਦ ਅਜੇ ਬਚਾਅ ਹੋ ਗਿਆ, ਹੋ ਸਕਦਾ ਬਚਾਅ ਨਾ ਵੀ ਹੋਵੇ ਜੇ ਅੱਗੋਂ ਬਲਦੇਵ ਸਿੰਘ ਚੂੰਗ ਬੋਲੇ ਤੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ PhD ਹੋਰਾਂ ਦੀ ਡਿਊਟੀ ਲਾਈ ਜਾ ਸਕਦੀ ਹੈ ਵੀ ਛੇਕ ਦਿਓ ਪੰਥ ਦੇ ਵਿੱਚੋਂ। ਉਂਝ ਇਹ ਵੀ ਪਤਾ ਲੱਗ ਰਿਹਾ ਕਿ ਤਖਤ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸੀ ਉਹਨਾਂ ਨੂੰ ਉਸੇ ਦਿਨ ਸ਼ਾਮ ਨੂੰ ਬਦਲ ਦਿੱਤਾ ਗਿਆ, ਵਿਸਾਖੀ ਵਾਲੇ ਦਿਨ, ਕਿ ਉਹਨਾਂ ਨੇ ਭਗਵੰਤ ਮਾਨ ਨੂੰ ਸਿਰੋਪਾਓ ਕਿਉਂ ਦਿੱਤਾ ਤਖਤ ਤੋਂ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਧਾਮੀ ਸਾਹਿਬ ਦਾ ਇੱਕ ਬਿਆਨ ਆਇਆ ਸੀ, ਹਾਲਾਂਕਿ ਮੁੜ ਕੇ ਉਸ ਬਿਆਨ ਦੇ ਉੱਤੇ ਚੁੱਪ ਵੱਟ ਗਏ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੋਂ ਸੋਚੂਗੀ ਕਿ ਜਿਹੜੇ ਪਤਿਤ ਨੇ ਉਹਨਾਂ ਨੂੰ ਸਿਰੋਪਾ ਦੇਣਾ ਜਾਂ ਨਹੀਂ। ਵੈਸੇ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਤੀ ਕਰ ਲਏ ਤੇ ਚੰਗਾ ਕਿ ਜਿਹੜੇ ਪਤਿਤ ਨੇ ਉਹਨਾਂ ਨੂੰ ਮੱਥਾ ਵੀ ਉੱਥੇ ਟੇਕਣ ਦੇਣਾ ਜਾਂ ਨਹੀਂ। ਜਾਂ ਤਾਂ ਇਹ ਕਰ ਲਵੇ ਕਿ ਕੋਈ ਉੱਥੇ ਪਤਿਤ ਮੱਥਾ ਨਹੀਂ ਟੇਕ ਸਕਦਾ, ਜਾਂ ਹੋਰ ਨਹੀਂ ਕਰਨਾ ਤਾਂ ਘੱਟੋ ਘੱਟ ਗੋਲਕਾਂ ਦੇ ਉੱਤੇ ਲਿਖ ਕੇ ਲਾ ਦੇਵੇ ਕਿ ਪਤਿਤ ਜਿਹੜੇ ਨੇ ਉਹ ਪੈਸਾ ਨਹੀਂ ਚੜਾ ਸਕਦੇ, ਉੱਥੇ ਉਹ ਕੋਈ ਕਿਸੇ ਕਿਸਮ ਦਾ ਦਾਨ ਪੁੰਨ ਨਹੀਂ ਕਰ ਸਕਦੇ। ਜਿੱਥੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਉਹ ਸਭ ਦੇ ਵਾਸਤੇ ਸਾਂਝਾ ਹੈ, ਪਰ ਇੱਥੇ ਇਹ ਸਮਝ ਨਹੀਂ ਪੈ ਰਹੀ ਕਿ ਕਿਹੜੇ ਤਰੀਕੇ ਦੇ ਨਾਲ ਇਹ ਕਾਬਜ਼ ਲੋਕ ਜਿਹੜੇ ਨੇ ਇਹ ਪਿੜ ਡੇ ਬਾਈ ਡੇ ਉਹਨੂੰ ਹੋਰ ਪੀੜਾ ਕਰੀ ਜਾ ਰਹੇ ਨੇ, ਹੋਰ ਜਿਹੜਾ ਨਫ਼ਰਤੀ ਚੀਜ਼ਾਂ ਉੱਥੋਂ ਜਿਹੜੀਆਂ ਉਹ ਫੈਲਾ ਰਹੇ ਨੇ।
ਉਹ ਤਾਂ ਧਾਰਮਿਕ ਥਾਵਾਂ ਇਸ ਤਰ੍ਹਾਂ ਦੀਆਂ ਨੇ ਕਿ ਕੋਈ ਵੀ ਉੱਥੇ ਜਾਵੇ, ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਚਾਰ ਦਰਵਾਜ਼ੇ ਨੇ ਉਹਦਾ ਕਨਸੈਪਟ ਇਹਨਾਂ ਨੂੰ ਸਮਝ ਹੀ ਨਹੀਂ ਆਇਆ, ਜਾਂ ਸਮਝਣਾ ਨਹੀਂ ਚਾਹੁੰਦੇ, ਜਾਂ ਸਮਝਣ ਦੇਣਾ ਨਹੀਂ ਚਾਹੁੰਦੇ ਕਿਸੇ ਨੂੰ ਵੀ, ਜਿਹੜਾ ਕਿ ਜੇ ਕਿਸੇ ਨੇ ਸਿਰੋਪੋ ਦੇਤਾ ਉਹਦੀ ਚੁੱਕ ਕੇ ਬਦਲੀ ਕਰਤੀ, ਜੇ ਕਿਸੇ ਨੇ ਇੰਟਰਵਿਊ ਦੇਤੀ ਉਹਨੂੰ ਚੁੱਕ ਕੇ 6 ਸਾਲ ਦੇ ਵਾਸਤੇ ਕੱਢ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਰੋਨਾ ਦੇ ਦੌਰਾਨ ਸਬਜ਼ੀਆਂ ਦੀ ਵੱਡੀ ਹੇਰਾਫੇਰੀ ਹੋਈ ਸੀਗੀ, ਲੱਖ ਲੱਖ ਰੁਪਈਏ ਦੀਆਂ ਰੋਜ਼ ਦੀਆਂ ਸਬਜ਼ੀਆਂ ਲੱਗਦੀਆਂ ਸੀ, ਕਹਿੰਦੇ ਸੰਗਤ ਬਹੁਤ ਆ ਰਹੀ ਆ, ਜਦੋਂ ਕਿ ਕਰਫਿਊ ਲੱਗਿਆ ਹੋਇਆ ਸੀਗਾ। ਉਹਦਾ ਕੀ ਕੀਤਾ ਉਹਨਾਂ ਮੈਨੇਜਰਾਂ ਦਾ, ਕਿੰਨੇ ਸਾਲਾਂ ਲਈ ਉਹਨਾਂ ਨੂੰ ਕੱਢਿਆ, ਕਿਸੇ ਨੂੰ ਪਤਾ ਨਹੀਂ। ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਗਰੋਸਰੀ ਸਕੈਂਡਲ ਹੋਇਆ ਸੀ, ਉਹਨਾਂ ਦਾ ਕੀ ਕੀਤਾ ਮੈਨੇਜਰਾਂ ਦਾ, ਕਿੰਨੇ ਸਾਲ ਦੇ ਵਾਸਤੇ ਉਹਨਾਂ ਨੂੰ ਕੱਢਿਆ, ਕਿਸੇ ਦਾ ਕੁਝ ਨਹੀਂ ਜਿਹੜਾ ਉਹ ਪਤਾ। ਪਰ ਇਹਨਾਂ ਨੂੰ ਬਿਨਾਂ ਮਤਲਬ ਦੀ ਸਜ਼ਾ ਦੇ ਦਿੱਤੀ ਗਈ ਕਿ ਤੁਸੀਂ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਸਿਰੋਪਾ ਕਿਉਂ ਦਿੱਤਾ, ਕਿਉਂਕਿ 3 ਸੀਟਾਂ ਦੇ ਉੱਤੇ, ਜਾਂ ਫਿਰ ਮੈਂ ਕਹੂੰਗਾ 2 ਸੀਟਾਂ ਦੇ ਉੱਤੇ ਸਿਮਟ ਜਾਣ ਕਰਕੇ ਉਹ ਹਾਰ ਜਿਹੜੀ ਆ ਬਰਦਾਸ਼ਤ ਨਹੀਂ ਹੋ ਰਹੀ, ਤੇ ਦੂਜੇ ਪਾਸੇ ਜਿਹੜੀ ਜਿੱਤ ਹੈ ਬਰਦਾਸ਼ਤ ਉਹ ਵੀ ਨਹੀਂ ਹੋ ਰਹੀ। ਅਜੇ ਤਾਂ ਮਹੀਨਾ ਕੁ ਹੋਇਆ, ਪਤਾ ਨਹੀਂ 5 ਸਾਲ ਇਹਨਾਂ ਨੇ ਕਿਵੇਂ ਕੱਢਣੇ ਆ। ਮੁਸ਼ਕਿਲ ਆ ਜੀ, ਉਹਨਾਂ ਦੇ ਵਿੱਚੋਂ ਕੋਈ ਅਸਤੀਫਾ ਦੇ ਗਿਆ, ਫਿਰ ਤਿੰਨਾਂ ਦੇ ਵਿੱਚੋਂ ਕੀ ਹੋਊਗਾ। ਤੇ ਚਲੋ ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਵੱਲ। ਕਾਂਗਰਸ ਦੀ ਗੱਲ ਕਰਦੇ ਹਾਂ। ਕਾਂਗਰਸ ਦਾ ਕਾਟੋ ਕਲੇਸ਼ ਆਪਸ ਦੇ ਵਿੱਚ ਬੜਾ ਵੱਧ ਗਿਆ ਆ, ਕਸੂਤੇ ਫਸ ਗਏ ਆ। ਜਾਖੜ ਸਾਹਿਬ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਦੇਖੋ ਇਹ ਫਸੇ ਕੁਛ ਇਸ ਤਰੀਕੇ ਨਾਲ ਹੈ ਕਿ ਇੱਕ ਤਾਂ ਕਾਂਗਰਸ ਦੇ ਅੰਦਰ ਜਿਹੜਾ ਜੀ ਇਹ ਕਲੇਸ਼ ਚੱਲੀ ਜਾ ਰਿਹਾ, ਇਹ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਨਵਜੋਤ ਸਿੰਘ ਸਿੱਧੂ ਅਜੇ ਤੱਕ ਉਹਨਾਂ ਦੀ ਕੋਈ ਮੁਲਾਕਾਤ ਰਾਜਾ ਵੜਿੰਗ ਦੇ ਨਾਲ ਨਹੀਂ ਹੋਈ, ਨਾ ਰਾਜਾ ਵੜਿੰਗ ਮਿਲੇ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਤੌਰ ਦੇ ਉੱਤੇ ਮੀਟਿੰਗਾਂ ਕਰੀ ਜਾਂਦੇ ਆ, ਰਾਜਾ ਵੜਿੰਗ ਉਹ ਤਾਂ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ, ਉਹਨਾਂ ਨੇ ਮੀਟਿੰਗਾਂ ਕਰਨੀਆਂ ਨੇ। ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੇ ਤੌਰ ਦੇ ਉੱਤੇ ਮੀਟਿੰਗਾਂ ਕਰੀ ਜਾ ਰਹੇ ਨੇ, ਨਾ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਂਝੇ ਤੌਰ ਦੇ ਉੱਤੇ ਚੱਲ ਰਹੇ ਨੇ, ਨਾ ਨਵਜੋਤ ਸਿੰਘ ਸਿੱਧੂ ਨੂੰ ਨਾਲ ਜਿਹੜਾ ਉਹ ਤੋਰਿਆ ਜਾ ਰਿਹਾ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਦੇ ਵਿੱਚ ਇੱਕ ਰੋਲ ਨਿਭਾਇਆ ਸੀ, ਉਹ ਜਾ ਵੜੇ ਜਾਖੜ ਹੋਰਾਂ ਦੇ ਘਰੇ ਪੰਚਕੂਲਾ ਦੇ ਵਿੱਚ, ਜਿੱਥੇ ਉਹਨਾਂ ਦੀ ਰਿਹਾਇਸ਼ ਹੈ, ਔਰ ਉੱਥੇ ਉਹਨਾਂ ਨੇ ਉਹਦਾ ਨਾਲ ਮੁਲਾਕਾਤ ਕਰ ਲਈ। ਜਿਹੜੀ ਮਾਝਾ ਬ੍ਰਿਗੇਡ ਹੈ ਉਹ ਅਜੇ ਚੁੱਪ ਕਰਕੇ ਬੈਠੀ ਹੋਈ ਆ, ਨਾ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਬਿਆਨ ਆਇਆ, ਨਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕੋਈ ਬਿਆਨ ਆਇਆ, ਨਾ ਸੁਖ ਸਰਕਾਰੀਆ ਅਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਐਕਟਿਵ ਹੋਏ ਨੇ। ਉਹ ਚੁੱਪਚਾਪ ਉੱਥੇ ਆਪਣੇ ਤੌਰ ਦੇ ਉੱਤੇ ਅਜੇ ਬਣੀ ਹੋਈ ਆ। ਸੁਨੀਲ ਜਾਖੜ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਬਿਆਨ ਦੇ ਦਿੱਤਾ ਸੀ, ਬੇਹੂਦਾ ਟਾਈਪ ਦਾ ਉਹ ਬਿਆਨ ਸੀਗਾ ਕਿ ਜਦੋਂ ਜਿਹੜੀ ਪੈਰਾਂ ਦੀ ਜੁੱਤੀ ਆ ਸਿਰ ਤੇ ਰੱਖੋਗੇ ਤੇ ਫਿਰ ਇਹੀ ਹਾਲ ਹੋਊਗਾ, ਇਹ ਉਹਨਾਂ ਨੇ ਗੱਲ ਕੀਤੀ ਸੀ। ਇਹਨੂੰ, ਇਸ ਟਿੱਪਣੀ ਨੂੰ ਦੇਖਿਆ ਇਸ ਤਰੀਕੇ ਦੇ ਨਾਲ ਗਿਆ ਕਿ ਇਹ ਇੱਕ ਭਾਈਚਾਰੇ ਦੇ ਉੱਤੇ ਕੀਤੀ ਗਈ ਭੱਦੀ ਟਿੱਪਣੀ ਆ, ਹੈ ਵੀ ਸੀ, ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ। ਇਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਸੀ। ਕਾਂਗਰਸ ਹਾਈ ਕਮਾਂਡ ਨੇ ਨੋਟਿਸ ਜਾਰੀ ਕੀਤਾ, 1 ਹਫ਼ਤੇ ਦਾ ਸਮਾਂ ਦਿੱਤਾ ਸੀਗਾ, ਕਾਰਨ ਦੱਸੋ ਨੋਟਿਸ ਦਾ। ਕੱਲ ਇਹ ਸਮਾਂ ਪੂਰਾ ਹੋ ਗਿਆ, ਸੁਨੀਲ ਜਾਖੜ ਹੋਰਾਂ ਨੇ ਕੋਈ ਜਵਾਬ ਹਾਈ ਕਮਾਂਡ ਨੂੰ ਨਹੀਂ ਭੇਜਿਆ। ਹੁਣ ਵੇਖਣਾ ਇਹ ਹੋਊਗਾ ਕਿ ਕੱਲ ਜਿਹੜੀ ਇਹਦੀ ਮਿਆਦ ਪੂਰੀ ਹੋਣ ਤੋਂ ਬਾਅਦ ਹਾਈ ਕਮਾਂਡ ਦਿੱਲੀ ਤਲਬ ਕਰਦੀ ਹੈ ਉਹਨਾਂ ਨੂੰ। ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਸੁਨੀਲ ਜਾਖੜ ਹੋਰੀ ਕਾਂਗਰਸ ਛੱਡ ਦੇਣ। ਉਂਝ ਵੈਸੇ ਉਹ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਆ। ਜੇ ਉਹ ਸਰਗਰਮ ਸਿਆਸਤ ਤੋਂ ਲਾਂਭੇ ਨੇ ਤਾਂ ਇਲੈਕਸ਼ਨਾਂ ਦੇ ਦੌਰਾਨ ਤਾਂ ਇਉਂ ਦਿਸਦਾ ਸੀਗਾ ਕਿ ਸਿਰਫ ਸੁਨੀਲ ਜਾਖੜ ਹੋਰੀ ਐਕਟਿਵ ਨੇ, ਬਾਕੀ ਸਾਰੇ ਸਰਗਰਮ ਸਿਆਸਤ ਤੋਂ ਲਾਂਭੇ ਹੋ ਗਏ ਆ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਰੀ ਸਨ ਜਾਂ ਜਿਹੜੇ ਉਹ ਬਾਕੀ ਸਨ। ਉਹਨਾਂ ਨੇ ਵਿਧਾਨ ਸਭਾ ਚੋਣਾਂ ਵੀ ਲੜਨ ਤੋਂ ਨਾ ਦਿੱਤੀ ਸੀ। ਹਿੰਦੂ ਫੇਸ ਹੈ ਉਹ ਪਾਰਟੀ ਦਾ, ਔਰ ਇਹ ਖਮਿਆਜ਼ਾ ਕਾਂਗਰਸ ਨੂੰ ਸ਼ਹਿਰਾਂ ਦੇ ਵਿੱਚ ਭੁਗਤਣਾ ਵੀ ਪਿਆ। ਹਾਲਾਂਕਿ ਕਾਂਗਰਸ ਨੇ ਕੀ ਕੀਤਾ ਪਿਛਲੇ ਦਿਨੀ, ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨੂੰ ਮੂਹਰੇ ਲਾਇਆ ਇੱਕ ਹਿੰਦੂ ਫੇਸ ਦੇ ਤੌਰ ਦੇ ਉੱਤੇ ਕਿ ਸੁਨੀਲ ਜਾਖੜ ਹੋਰਾਂ ਦੀ ਥਾਂ ਜਿਹੜੀ ਉਹ ਭਰੀ ਜਾ ਸਕੇ। ਪਰ ਇਹ ਸਭ ਨੂੰ ਪਤਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਕਰਪਸ਼ਨ ਦੇ ਬਹੁਤ ਦੋਸ਼ ਲੱਗਦੇ ਆ। ਘੱਟੋ ਘੱਟ ਸੁਨੀਲ ਜਾਖੜ ਹੋਰੀ ਕਰਪਟ ਵਿਅਕਤੀ ਨਹੀਂ ਗਏ,
ਉਹੋ ਜਿਹਾ ਫੇਸ ਕਾਂਗਰਸ ਨੂੰ ਹੋਰ ਲੱਭਣਾ ਨਹੀਂ। ਕਾਂਗਰਸ ਸ਼ਾਇਦ ਉਹ ਫੇਸ ਗਵਾਉਣਾ ਨਹੀਂ ਚਾਹੁੰਦੀ, ਇਸੇ ਕਰਕੇ ਹਫ਼ਤੇ ਦਾ ਸਮਾਂ ਦਿੱਤਾ ਸੀ। ਸੁਨੀਲ ਜਾਖੜੂਰੀ ਵੀ ਜਾਣਦੇ ਨੇ ਕਿ ਕਾਂਗਰਸ ਉਹਨਾਂ ਨੂੰ ਕੱਢ ਨਹੀਂ ਸਕਦੀ। ਉਧਰ ਕਾਂਗਰਸ ਨੇ ਅਜੇ ਤੱਕ ਹਾਈ ਕਮਾਂਡ ਨੇ ਪਰਨੀਤ ਕੌਰ ਨੂੰ ਕੋਈ ਜਿਹੜਾ ਨੋਟਿਸ ਦਿੱਤਾ ਸੀਗਾ ਉਹਦੇ ਵਾਸਤੇ ਨਾ ਸੱਦਿਆ, ਤਲਬ ਕੀਤਾ, ਨਾ ਪਰਨੀਤ ਕੌਰ ਨੇ ਕੋਈ ਜਵਾਬ ਦਿੱਤਾ। ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਓਪਨਲੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਸਾਰੀ ਚੋਣ ਮੁਹਿੰਮ ਉਹਦੀ ਉਹ ਚਲਾਉਂਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਇੱਕ ਨਵੀਂ ਪਾਰਟੀ ਬਣਾ ਲਈ ਸੀ ਚੋਣਾਂ ਤੋਂ ਪਹਿਲਾਂ, ਆਪ ਵੀ ਹਾਰ ਗਏ ਤੇ ਸਾਰੇ ਉਮੀਦਵਾਰਾਂ ਦੀਆਂ ਵੀ ਜ਼ਮਾਨਤਾਂ ਜ਼ਬਤ ਹੋ ਗਈਆਂ, ਲੱਭੇ ਨਹੀਂ ਕਿਤੇ। ਉਂਝ ਵੈਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਕੱਲ ਕਿੱਥੇ ਰਹਿੰਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ। ਪਰਨੀਤ ਕੌਰ ਹੋਰਾਂ ਨੂੰ ਕੋਈ ਜਿਹੜਾ ਸੀਗਾ ਕਾਂਗਰਸ ਹਾਈ ਕਮਾਂਡ ਨੇ ਕਿਸੇ ਕਿਸਮ ਦਾ ਕੋਈ ਝਟਕਾ ਨਹੀਂ ਦਿੱਤਾ। ਰਾਣਾ ਇੰਦਰ ਪ੍ਰਤਾਪ ਸਿੰਘ ਜੀ ਨੇ ਸੁਲਤਾਨਪੁਰ ਲੋਧੀ ਤੋਂ ਚੋਣ ਲੜੀ ਸੀ, ਰਾਣਾ ਗੁਰਜੀਤ ਸਿੰਘ ਦਾ ਬੇਟਾ। ਰਾਣਾ ਗੁਰਜੀਤ ਸਿੰਘ ਕਪੂਰਥਲੇ ਦੀ ਚੋਣ ਵੀ ਲੜਦੇ ਰਹੇ, ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਆਪਣੇ ਮੁੰਡੇ ਦੇ ਵਾਸਤੇ ਚੋਣ ਪ੍ਰਚਾਰ ਕਰਦੇ ਰਹੇ। ਕਾਂਗਰਸ ਹਾਈ ਕਮਾਂਡ ਨੇ ਕਿਸੇ ਕਿਸਮ ਦੀ ਕੋਈ ਕਾਰਵਾਈ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਉੱਤੇ ਨਹੀਂ ਕੀਤੀ। ਜਿਹੜੀ ਕਾਂਗਰਸ ਹੈ ਉੱਥੇ ਕੋਈ ਹਾਈ ਕਮਾਂਡ ਹੈਗੀ ਵੀ ਹੈ, ਇਹਨੂੰ ਲੈ ਕੇ ਤੁਸੀਂ ਇਹ ਕਹ ਲਓ ਕਿ ਸਵਾਲ ਹੀ ਨੇ ਇਸ ਵੇਲੇ ਖੜੇ ਕਿ ਜੇ ਹਾਈ ਕਮਾਂਡ ਹੈਗੀ ਆ ਤਾਂ ਉਹ ਕਿਹੜੀ ਆ, ਜੇ ਹੈਗੀ ਆ ਤੇ ਉਹ ਕਿੱਥੇ ਆ, ਜੇ ਹੈਗੀ ਆ ਤੇ ਉਹ ਕੀ ਕਰ ਰਹੀ ਆ। ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਨਿਯੁਕਤੀਆਂ ਕੀਤੀਆਂ, ਜਿਹਦੇ ਵਿੱਚ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ, ਜਿਹੜਾ ਇੱਕ ਬੜਾ ਹੇਜ ਦਿਖਾਉਂਦੀ ਸੀਗੀ ਕਾਂਗਰਸ ਜਿਹੜੇ ਦਲਿਤ ਭਾਈਚਾਰੇ ਪ੍ਰਤੀ ਕਿ ਦੇਖੋ ਜੀ ਅਸੀਂ ਇੱਕੋ ਇੱਕ ਪਾਰਟੀ ਆ ਜਿਹਨੂੰ ਇਸ ਭਾਈਚਾਰੇ ਦੀ ਫਿਕਰ ਹੈ। ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਇਹਦੇ ਵਿੱਚ ਫਿਰ ਬਾਕੀ ਜਿਹੜੇ ਉਹ ਸਾਰੇ ਲਾਂਭੇ ਕਿਉਂ ਕਰ ਦਿੱਤੇ। ਇਹਦੇ ਵਿੱਚ ਦੋਨੋਂ ਜੱਟ ਲਾਤੇ ਤੇ ਇੱਕ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਲਾਤੇ। ਮੇਨ ਅਹੁਦੇ ਜਿਹੜੇ ਸੀਗੇ ਉਹਨਾਂ ਦੇ ਉੱਤੇ ਹੁਣ ਕਿਸੇ ਦਲਿਤ ਆਗੂ ਨੂੰ ਕਿਉਂ ਨਹੀਂ ਲੈ ਕੇ ਆਏ? ਕੀ ਇਹ ਜਿਹੜਾ ਪਿਆਰ ਸੀਗਾ ਉਹ ਮਹਿਜ਼ ਵੋਟਾਂ ਤੱਕ ਸੀਗਾ, ਉਸ ਤੋਂ ਬਾਅਦ ਉਹ ਪਿਆਰ ਖਤਮ ਹੋ ਗਿਆ ਹੋਇਆ ਜਾਂ ਕੀ ਹੋਇਆ ਉਹਦਾ? ਇਹ ਕੁਝ ਨਹੀਂ ਜਿਹੜਾ ਉਹ ਪਤਾ। ਇਉਂ ਲੱਗਦਾ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ। ਬਹੁਤੇ ਫੈਸਲੇ ਰਾਹੁਲ ਗਾਂਧੀ ਲਈ ਜਾਂਦੇ ਨੇ ਜਿਨ੍ਹਾਂ ਦੇ ਕੋਲੇ ਕਾਂਗਰਸ ਦਾ ਕੋਈ ਅਹੁਦਾ ਹੀ ਨਹੀਂ ਹੈਗਾ। ਜਾਂ ਤਾਂ ਕਾਂਗਰਸ ਵੱਲੋਂ ਉਹਨੂੰ ਕੋਈ ਅਹੁਦਾ ਦਿੱਤਾ ਗਿਆ ਹੋਵੇ ਫੇਰ ਤਾਂ ਪਤਾ ਲੱਗੇ, ਉਹਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕੀ ਕਰਨਾ ਤੇ ਕਿੱਥੇ ਕੀ ਨਹੀਂ ਕਰਨਾ। ਦੂਜਿਆਂ ਨੂੰ ਤਾਂ ਬਹੁਤ ਕੁਝ ਕਹਿੰਦੇ ਆ, ਪਰ ਆਪਣੀ ਹਾਈ ਕਮਾਂਡ ਇਹਨਾਂ ਦੀ ਕੀ ਕਰ ਰਹੀ ਹੈ? ਤੇ ਅੱਗੇ ਲਖੀਮਪੁਰ ਖੇੜੀ ਦਾ ਕੇਸ ਨੂੰ ਲੈ ਕੇ ਰਾਜਸੀ ਆਗੂਆਂ ਤੇ ਅਦਾਲਤਾਂ ਨੂੰ ਹੁਣ ਸੋਚਣ ਦਾ ਵੇਲਾ ਹੈ। ਦੇਖੋ ਇਹ ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਉੱਤੇ ਕੱਲ ਜਿਹੜਾ ਫੈਸਲਾ ਆਇਆ ਉਹਨੇ ਕਿਸਾਨੀ ਧਿਰ ਜਿਹੜਾ ਉਹਦਾ ਪੱਖ ਮਜ਼ਬੂਤ ਕੀਤਾ। ਵੱਡੀ ਤਾਂ ਗੱਲ ਇਹ ਹੈ ਔਰ ਪੱਖ ਇਸ ਤਰ੍ਹਾਂ ਮਜ਼ਬੂਤ ਕੀਤਾ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਿਨਾਉਣੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਸਿੱਧਮ ਸਿੱਧੇ ਇਹ ਰਾਜਸੀ ਆਗੂ ਸ਼ਾਮਲ ਸਨ, ਉਹਨਾਂ ਨੇ ਹਰ ਟਿੱਲ ਲਾ ਲਿਆ ਆਸ਼ੀਸ਼ ਮਿਸ਼ਰਾ ਨੂੰ ਬਚਾਉਣ ਦੇ ਵਾਸਤੇ। ਪਹਿਲਾਂ ਤਾਂ ਇਹ ਆਖਿਆ ਗਿਆ ਅਜੇ ਮਿਸ਼ਰਾ ਟੈਨੀ ਦੇ ਵੱਲੋਂ ਕਿ ਜੇ ਮੇਰੇ ਮੁੰਡੇ ਦੀ ਕਿਸੇ ਜਗ੍ਹਾ ਦੇ ਉੱਤੇ ਕੋਈ ਸ਼ਮੂਲੀਅਤ ਨਜ਼ਰ ਆ ਗਈ ਤੇ ਮੈਂ ਸਿਆਸਤ ਛੱਡ ਦੂੰਗਾ। ਸ਼ਮੂਲੀਅਤ ਤਾਂ ਨਜ਼ਰ ਆ ਗਈ, ਵੀਡੀਓ ਜੇਕਰ ਸਾਹਮਣੇ ਨਾ ਆਉਂਦੀਆਂ ਤੇ ਫਿਰ ਇਹ ਹੋ ਸਕਦਾ ਸੀ ਕਿ ਮਹਿਜ਼ ਸੜਕ ਹਾਦਸਾ ਕਰਾਰ ਦੇ ਕੇ ਇਹ ਸਾਰਾ ਕੁਝ ਜਿਹੜਾ ਜੀ ਉਹ ਹੁਣ ਨੂੰ ਖਤਮ ਕਰ ਦਿੱਤਾ ਜਾਂਦਾ। ਇਹ ਨਹੀਂ ਹੋ ਸਕਿਆ, ਵੀਡੀਓ ਆ ਗਈਆਂ ਤਾਂ ਕਰਕੇ ਨਹੀਂ ਇਹ ਹੋ ਸਕਿਆ। ਜਦੋਂ ਜਿਹੜੀ ਉੱਥੋਂ ਦੀ ਹਾਈ ਕੋਰਟ ਹੈ ਉੱਤਰ ਪ੍ਰਦੇਸ਼ ਦੀ, ਉਹਨੇ ਅਜੇ ਮਿਸ਼ਰਾ ਨੂੰ ਮਾਫ ਕਰਨਾ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਤਾਂ ਉਦੋਂ ਹੀ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਇਹ ਜ਼ਮਾਨਤ ਹੋ ਕਿਵੇਂ ਗਈ। ਇਹਦੇ ਵਿੱਚ ਜਿਹੜਾ ਆਸ਼ੀਸ਼ ਮਿਸ਼ਰਾ ਦੇ ਵਾਸਤੇ ਸਭ ਤੋਂ ਵੱਡੀ ਮੁਸ਼ਕਲ ਬਣੀ ਜਾਂ ਅਦਾਲਤ ਦਾ ਫੈਸਲਾ ਪਲਟਣ ਦੇ ਵਾਸਤੇ ਸਭ ਤੋਂ ਵੱਡਾ ਪੁਆਇੰਟ ਬਣਿਆ ਉਹ ਇਹ ਸੀਗਾ ਕਿ ਵਿਰੋਧੀ ਧਿਰ ਨੂੰ ਸੁਣਿਆ ਹੀ ਨਹੀਂ ਗਿਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਜ਼ਮਾਨਤ ਹੋਈ ਆ ਆਸ਼ੀਸ਼ ਮਿਸ਼ਰਾ ਦੀ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਵਾਈ ਹੁੰਦੀ ਸੀਗੀ। ਜਿਹੜੇ ਪੀੜਤ ਧਿਰ ਹੈ ਜਿਨ੍ਹਾਂ ਦੇ ਬੰਦੇ ਦਰੜ ਦਿੱਤੇ ਗਏ ਉਹ ਕਹਿੰਦੇ ਜਦੋਂ ਸਾਡੇ ਵਕੀਲ ਦੀ ਵਾਰੀ ਆਈ ਪੱਖ ਰੱਖਣ ਦੀ, ਸਾਨੂੰ ਪੱਖ ਹੀ ਨਹੀਂ ਰੱਖਣ ਦਿੱਤਾ ਗਿਆ। ਅਦਾਲਤ ਨੇ ਇਹ ਗੱਲ ਆਖੀ
ਠੀਕ ਹੈ ਜੀ, ਠੀਕ ਹੈ, ਸੁਣਵਾਈ ਹੋ ਗਈ। ਉਹਦੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਗਈ। ਉਦੋਂ ਹੀ ਲੱਗਦਾ ਸੀਗਾ ਕਿ ਜਿਹੜੀਆਂ ਧਾਰਾਵਾਂ ਨੇ, ਜਿੰਨਾ ਇਹ ਗੰਭੀਰ ਕੇਸ ਹੈ, ਜਿਵੇਂ ਇਹਦੇ ਉੱਤੇ ਸੂ ਮੋਟੋ ਲਿਆ ਸੀਗਾ ਸੁਪਰੀਮ ਕੋਰਟ ਨੇ, ਜਿਵੇਂ ਉਹਨੇ SIT ਦੇ ਵਿੱਚ ਜਿਹੜੇ ਕੁਝ ਵਿਅਕਤੀ ਵਿਸ਼ੇਸ਼ ਤੌਰ ਦੇ ਉੱਤੇ ਪਾਉਣ ਦੇ ਹੁਕਮ ਤੇ ਸੀਗੇ ਤੇ ਉਹ ਪਾਏ ਸੀਗੇ, ਉਹਨਾਂ ਦਾ ਕਿਸੇ ਦਾ ਕੋਈ ਪੱਖ ਨਹੀਂ ਜਾਣਿਆ ਗਿਆ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿਹੜਾ ਜਿਹੜੀ ਇਹ ਉਲਝਣ ਹੈ, ਜਿਹੜਾ ਇਹ ਚੱਕਰਵਿਊਹ ਹੈ, ਇਹਦੇ ਵਿੱਚ ਸ਼ੈਤਾਨ ਬੰਦਾ ਆਪੇ ਹੀ ਆਪਣੇ ਚੱਕਰਵਿਊਹ ਦੇ ਵਿੱਚ ਫਸ ਜਾਂਦਾ। ਜੇ ਉਦੋਂ ਵਿਰੋਧੀ ਧਿਰ ਦਾ ਪੱਖ ਸੁਣ ਲਿਆ ਹੁੰਦਾ ਤੇ ਜੇ ਮੰਨ ਲਓ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਰਿਜੈਕਟ ਹੋ ਜਾਂਦੀ, ਉਹਨੂੰ ਸੁਪਰੀਮ ਕੋਰਟ ਦੇ ਵਿੱਚੋਂ ਜ਼ਮਾਨਤ ਫॉर श्योर ਮਿਲ ਜਾਣੀ ਸੀ। ਜੇ ਨਹੀਂ ਗਲਤ ਤਰੀਕੇ ਦੇ ਨਾਲ ਉੱਥੋਂ ਜ਼ਮਾਨਤ ਲੈ ਲਈ ਗਈ ਤੇ ਮੁੜ ਕੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਸੀਗਾ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਜਿੱਥੇ ਇਹ ਮਾਮਲਾ ਦਰਜ ਹੈ, ਉਹ ਨਹੀਂ ਗਈ। ਇਹ ਕਿਸਾਨ ਇੱਕ ਧਿਰ ਬਣ ਕੇ ਗਏ ਔਰ ਪ੍ਰਸ਼ਾਂਤ ਭੂਸ਼ਣ ਹੋਰਾਂ ਵਰਗੇ ਜਿਹੜੇ ਵਕੀਲ ਸੀਗੇ, ਉਹਨਾਂ ਨੇ ਇਸ ਮਾਮਲੇ ਨੂੰ ਚੁੱਕਿਆ ਔਰ ਉਹਨਾਂ ਨੇ ਚੁੱਕ ਕੇ ਇਹ ਉਭਾਰ ਲਿਆ। ਬੇਸ਼ੱਕ ਆਸ਼ੀਸ਼ ਮਿਸ਼ਰਾ ਨੂੰ ਇਹ ਇਸ ਗੱਲ ਦੀ ਛੋਟ ਮਿਲੀ ਆ ਕਿ ਉਹ ਆਪਣੀ ਫਰੈਸ਼ ਜ਼ਮਾਨਤ ਅਰਜ਼ੀ ਹਾਈ ਕੋਰਟ ਦੇ ਵਿੱਚ ਪਾ ਸਕਦਾ। ਦੇਖੋ, ਕਾਨੂੰਨਨ ਉਹਨੂੰ ਇਹਦੇ ਤੋਂ ਰੋਕਿਆ ਨਹੀਂ ਜਾ ਸਕਦਾ, ਉਹ ਪਾ ਸਕਦਾ, ਪਰ ਹੁਣ ਉਹਦੇ ਵਾਸਤੇ ਇਹ ਜ਼ਮਾਨਤ ਲੈਣੀ ਏਡੀ ਸੌਖੀ ਨਹੀਂ ਰਹੂਗੀ, ਕਿਉਂਕਿ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਇਹ ਬਹੁਤ ਅਹਿਮ ਟਿੱਪਣੀਆਂ ਨੇ। ਇਹ ਹੇਠਲੀਆਂ ਅਦਾਲਤਾਂ ਦੇ ਵਾਸਤੇ ਵੀ ਟਿੱਪਣੀਆਂ ਨੇ। ਸੁਪਰੀਮ ਕੋਰਟ ਦੀ ਇਨਵੋਲਵਮੈਂਟ ਹੈ, ਇਸ ਕਰਕੇ ਜਿਹੜੀ ਹਾਈ ਕੋਰਟ ਜਦੋਂ ਉਹ ਜ਼ਮਾਨਤ ਅਰਜ਼ੀ ਪਾਊਗਾ ਏਡੀ ਸੌਖੀ ਨਹੀਂ ਹੋਊਗੀ ਉੱਥੋਂ ਉਹਨੂੰ ਹੁਣ ਜ਼ਮਾਨਤ ਮਿਲ ਸਕਣੀ। ਇੱਕ ਦੂਜੀ ਇਹਦੇ ਵਿੱਚ ਜਿਹੜਾ ਸਿਆਸਤਦਾਨਾਂ ਦੇ ਵਾਸਤੇ ਸੋਚਣ ਵਾਲੀ ਜਿਹੜੀ ਗੱਲ ਇਹ ਆ ਕਿ ਜਿਹੜੀਆਂ ਚੀਜ਼ਾਂ ਦੀ ਇਜਾਜ਼ਤ ਸੰਵਿਧਾਨ ਦਿੰਦਾ ਐਜੀਟੇਸ਼ਨ ਕਰਨ ਦਾ, ਉਹ ਕੋਈ ਕਿਸਾਨ ਹਿੰਸਕ ਨਹੀਂ ਸਨ, ਉਹ ਕੋਈ ਹਥਿਆਰਬੰਦ ਨਹੀਂ ਸਨ, ਉਹ ਮਹਿਜ਼ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਣਾ ਰੋਸ ਪ੍ਰਗਟ ਕਰ ਰਹੇ ਸਨ ਤੇ ਰੋਸ ਪ੍ਰਗਟ ਕਰਕੇ ਵਾਪਸ ਜਾ ਰਹੇ ਸਨ ਜਦੋਂ ਉਹਨਾਂ ਦੇ ਉੱਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇਹ ਜੀਪ ਚੜਾਈ ਗਈ ਔਰ 4 ਵਿਅਕਤੀਆਂ ਦੀ ਜਾਨ ਚਲੇਗੀ, ਜਿਹਦੇ ਵਿੱਚ 3 ਕਿਸਾਨ ਤੇ ਇੱਕ ਲੋਕਲ ਉੱਥੋਂ ਦਾ ਪੱਤਰਕਾਰ ਮੌਜੂਦ ਸੀ। ਜਿਹੜੇ ਸਿਆਸੀ ਧਿਰਾਂ ਨੇ ਉਹਨਾਂ ਨੂੰ ਵੀ ਇਹ ਸੋਚਣਾ ਜਿਹੜਾ ਉਹ ਪਊਗਾ ਕਿ ਇਉਂ ਹਿੰਸਾ ਦੇ ਵਿੱਚ ਸ਼ਾਮਲ ਹੋ ਕੇ ਹੋ ਸਕਦਾ ਕਿ ਕੁਝ ਅੱਖੀਂ ਘੱਟਾ ਪਾਇਆ ਜਾ ਸਕਦਾ ਹੋਵੇ, ਪਰ ਇਹ ਨਹੀਂਗਾ ਕਿ ਹਮੇਸ਼ਾ ਅੱਖੀਂ ਘੱਟਾ ਅਦਾਲਤਾਂ ਦੇ ਵਿੱਚ ਪਾਇਆ ਜਾ ਸਕਦਾ। ਜੀ, ਕੋਸ਼ਿਸ਼ ਤੇ ਪੂਰੀ ਰਹੂਗੀ। ਤੇ ਸਰੋਤੇ ਕਾਲ ਕਰ ਸਕਦੇ ਹੋ 4082722520 408-272-5200 ਤੇ ਅਗਲੀ ਖਬਰ ਵੱਲ ਜੇ ਚਲੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉੱਠਦੀ ਰਹੀ ਆ ਵੱਖ-ਵੱਖ ਮੌਕਿਆਂ ਤੇ, ਪਰ ਜਿਹੜੇ ਅਕਾਲੀ ਦਲ ਨੇ ਇੰਨਾ ਚਿਰ ਰਾਜ ਕੀਤਾ ਉਹਨਾਂ ਨੂੰ ਹੁਣ ਯਾਦ ਆਈ ਬਲਵੰਤ ਸਿੰਘ ਰਾਜੋਆਣਾ ਦੀ ਜੋ ਸਜ਼ਾ ਹੋਈ ਉਸ ਦੀ। ਦੇਖੋ, ਜੇ ਤੁਸੀਂ 96 ਵਾਲੇ ਭਾਸ਼ਣ ਸੁਣੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਜਦੋਂ 97 ਦੇ ਵਿੱਚ ਇਹ ਸੱਤਾ ਦੇ ਉੱਤੇ ਆਉਂਦੇ ਆ, ਉਦੋਂ ਰਜਿੰਦਰ ਕੌਰ ਭੱਠਲ ਹੋਰਾਂ ਦੀ ਸਰਕਾਰ ਸੀਗੀ। ਉਦੋਂ ਪਹਿਲਾਂ ਉਹ ਬਰਾੜ ਸਾਹਿਬ ਸੀਗੇ, ਕੁਝ ਸਮੇਂ ਦੇ ਵਾਸਤੇ ਆਏ, ਤੇ ਉਦੋਂ ਪਹਿਲਾਂ ਬੇਅੰਤ ਸਿੰਘ ਸੀ ਜਿਹਦੀ ਹੱਤਿਆ ਹੋਈ ਸੀ। ਉਹਦੇ ਵਿੱਚ ਜਿਹੜੇ ਭਾਸ਼ਣ ਨੇ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਉੱਤੇ ਮੇਨ ਫੋਕਸ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੇ ਜ਼ੁਲਮ ਕਰਨ ਵਾਲੇ ਪੁਲਿਸ ਆਫੀਸਰ ਨੇ, ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ। ਇਹ ਸਾਰੇ ਜਗ੍ਹਾ ਦੇ ਉੱਤੇ ਉਹਨਾਂ ਦੇ ਬਿਆਨ ਨੇ। ਵੱਡਾ ਸਵਾਲ ਇਹ ਆ ਕਿ ਕਿਹੜੇ ਉਹ ਆਫੀਸਰ ਸਨ ਜਿਨ੍ਹਾਂ ਨੇ ਚੁੱਕ ਚੁੱਕ ਕੇ ਮੁੰਡੇ ਖਪਾਏ, ਚੁੱਕ ਚੁੱਕ ਕੇ ਮੁੰਡੇ ਮਾਰੇ? ਕੀ ਸਮੇਧ ਸੈਣੀ ਦਾ ਨਾਮ ਉਹਨਾਂ ਦੇ ਵਿੱਚ ਨਹੀਂ ਸੀਗਾ? ਸੀਗਾ। ਉਹਨੂੰ ਉੱਚ ਅਹੁਦੇ ਤੱਕ, ਸਭ ਤੋਂ ਉੱਚ ਅਹੁਦੇ ਤੱਕ ਕਿਹਨੇ ਪਹੁੰਚਾਇਆ? ਅਕਾਲੀ ਦਲ ਬਾਦਲ ਨੇ, ਔਰ ਉਹਨੇ ਉੱਥੋਂ ਤੱਕ ਲਿਆਂਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਮਸਲਾ ਬਹੁਤ ਉੱਭਰਿਆ ਸੀਗਾ। ਤੁਸੀਂ ਦੇਖੋ, ਉਹ ਕਿੱਥੇ ਲੋਕ ਜੀ? ਕਿਸੇ ਨੂੰ ਮੁੜ ਕੇ ਗੱਲ ਕਰਦਿਆਂ ਦੇਖਿਆ? ਕਿਸੇ ਨੇ ਕੋਈ ਇਹ ਗੱਲ ਉਠਾਈ ਕਿ ਪ੍ਰੋਫੈਸਰ ਸਾਹਿਬ ਦੀ ਜਿਹੜੀ ਰਿਹਾਈ ਆ ਉਹਦੇ ਵਾਸਤੇ ਹੁਣ ਵੀ ਕੋਈ ਸੁਹਿਰਦ ਯਤਨ ਲਗਾਤਾਰ ਜਾਰੀ ਰੱਖੇ ਜਾਣ ਕਿ ਉਹਨਾਂ ਦੀ ਰਿਹਾਈ ਬਣਦੀ ਆ? ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ। ਇਹ ਆਖਿਆ ਕਿ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੋਈ ਆ ਤੇ ਉਹਨਾਂ ਨੂੰ
ਰਿਹਾ ਕਰ ਦੇਣਾ ਚਾਹੀਦਾ। ਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰੀ ਖੁਦ ਇੰਟਰਵੇਨ ਕਰਨ। ਸਵਾਲ ਇਹ ਹੈ ਸਿਰਫ ਰਾਜੋਆਣਾ ਦੀ ਰਿਹਾਈ ਦੇ ਵਾਸਤੇ ਕਿਉਂ? ਮੈਂ ਤਾਂ ਕਹਿੰਦਾ ਜਿਨ੍ਹਾਂ ਦੀਆਂ ਵੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਸਾਰੇ ਦੇ ਸਾਰੇ ਕਿਉਂ ਨਹੀਂ, ਉਹਨਾਂ ਦੀ ਰਿਹਾਈ ਕਿਉਂ ਨਹੀਂ ਮੰਗੀ ਜਾ ਰਹੀ? ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਕਿਉਂ ਨਹੀਂ ਮੰਗੀ ਜਾ ਰਹੀ? ਉਹ ਇਸ ਕਰਕੇ ਨਹੀਂ ਮੰਗੀ ਜਾ ਰਹੀ ਕਿ ਪ੍ਰੋਫੈਸਰ ਸਾਹਿਬ ਦੇ ਉੱਤੇ ਜਿਹੜਾ ਇਲਜ਼ਾਮ ਲੱਗਿਆ ਸੀ, ਜਿਹਦੇ ਤਹਿਤ ਉਹਨਾਂ ਨੇ ਇੰਨਾ ਭੁਗਤਿਆ, ਉਹ ਸੀ ਸੁਮੇਧ ਸੈਣੀ ਦੇ ਉੱਤੇ ਹਮਲਾ ਕਰਨ ਦਾ ਜਿਹੜਾ। ਤੇ ਸੁਮੇਧ ਸੈਣੀ ਇਹਨਾਂ ਦਾ ਖਾਸ ਹੈ, ਇਸ ਕਰਕੇ ਇਹਨਾਂ ਨੇ ਡੀਜੀਪੀ ਬਣਾਇਆ ਸੀ। ਇਸ ਕਰਕੇ ਪ੍ਰੋਫੈਸਰ ਸਾਹਿਬ ਦੀ ਰਿਹਾਈ ਤਾਂ ਨਹੀਂ ਮੰਗੀ ਜਾ ਰਹੀ, ਜਾਂ ਪ੍ਰੋਫੈਸਰ ਸਾਹਿਬ ਵਰਗੇ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ, ਉਹਨਾਂ ਦੀ ਰਿਹਾਈ ਕਿਉਂ ਨਹੀਂ ਮੰਗੀ ਜਾ ਰਹੀ? ਮਹਿਜ਼ ਇੱਕ ਰਿਹਾਈ ਕਿਉਂ ਮੰਗੀ ਜਾ ਰਹੀ ਹੈ? ਜਿਹੜਾ ਰਵਨੀਤ ਸਿੰਘ ਬਿੱਟੂ ਆ, ਉਹਨੇ ਇਹ ਗੱਲ ਕਹੀ ਆ ਕਿ ਏਦਾਂ ਕਰੋ ਸੁਖਬੀਰ ਸਿੰਘ ਬਾਦਲ ਜੀ, ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲੀ ਦਲ ਦਾ ਪ੍ਰਧਾਨ ਹੀ ਬਣਾ ਦਿਓ। ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਜੋਆਣਾ ਨੇ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਬਾਰ-ਬਾਰ ਅਪੀਲ ਕੀਤੀ ਹੈ। ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਵੋਟਾਂ ਦੀ ਅਪੀਲ ਕੀਤੀ, ਪਰ ਅਕਾਲੀ ਦਲ ਬਾਦਲ ਤਾਂ 3 ਸੀਟਾਂ ਦੇ ਉੱਤੇ ਸਿਮਟ ਗਿਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚਿੱਠੀ ਲਿਖ ਕੇ ਇਹ ਗੱਲ ਕਹੀ ਆ ਕਿ ਜਿਹੜੇ ਬੰਦੀਆਂ ਨੂੰ ਰਿਹਾ ਕਰਨਾ ਸੀ, ਉਹ ਵਾਅਦਾ ਆਪਣਾ ਪੂਰਾ ਕਰੇ। ਸਾਰਿਆਂ ਦੇ ਤੁਸੀਂ ਲਿਖੋ, ਇੱਕ ਦਾ ਜੇ ਤੁਸੀਂ ਲਿਖਦੇ ਹੋ ਤਾਂ ਫਿਰ ਇਹ ਜਿਹੜਾ ਜੀ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਸਵਾਲ ਇਹ ਆ ਕਿ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਲਾਈਨਾਂ ਖੁੱਲਦੀਆਂ ਸੀਗੀਆਂ, ਉਹ ਸਾਰੇ ਇਹੀ ਸੀ ਨਾ, ਭੁੱਲਰ ਸਾਹਿਬ ਵਾਲਾ ਮਾਮਲਾ ਕਿਉਂ ਨਹੀਂ? ਭੁੱਲਰ ਸਾਹਿਬ ਹੁਣ ਕਿੰਨੇ ਹਫ਼ਤੇ ਹੋ ਗਏ, ਕਿੰਨੇ ਮਹੀਨੇ ਹੋ ਗਏ ਵੋਟਾਂ ਪਈਆਂ ਨੂੰ, ਉਸ ਤੋਂ ਬਾਅਦ ਲੋਕ ਕਿੱਥੇ ਗਏ ਜੀ? ਹੁਣ ਉਹ ਗੱਲ ਕਿਉਂ ਨਹੀਂ ਉਠਾਉਂਦੇ ਇਹ ਵੋਟਾਂ ਪੈ ਜਾਣ ਤੋਂ ਬਾਅਦ? ਕਿਉਂਕਿ ਜਿਹੜੇ ਨਾ ਜੀ ਜਿਹੜਾ ਆਈਟੀ ਵਿੰਗ ਹੈ, ਉਹਦੇ ਝਾਂਸੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਆ। ਲੋਕ ਇਹ ਸੋਚਣ ਲੱਗ ਜਾਂਦੇ ਆ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਉਹੀ ਸੱਚਾਈ ਆ, ਉਹਦੇ ਪਿੱਛੇ ਹੋਰ ਕੁਝ ਨਹੀਂ ਹੈਗਾ। ਜਿਵੇਂ ਇਸ ਟਾਈਮ ਪੰਜਾਬ ਦੇ ਵਿੱਚ ਐਸਸੀ ਤੇ ਜਨਰਲ ਵਰਗ ਨੂੰ ਲੜਾਉਣ ਦੇ ਵਾਸਤੇ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਬਿਲਕੁਲ ਜੀ, ਸਵਾਲ ਵੀ ਬਹੁਤੀ ਵਾਰੀ ਸਾਡੇ ਇਹੀ ਹੁੰਦੇ ਜੋ ਸੋਸ਼ਲ ਮੀਡੀਆ ਤੇ ਘੁੰਮਦਾ ਹੁੰਦਾ। ਤਾਂ ਸਰੋਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ 4082725200। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਭੂਮੀ ਮਾਫੀਆ ਦੀ। ਵੈਸੇ ਤਾਂ ਬਹੁਤ ਸਾਰੀਆਂ ਜ਼ਮੀਨਾਂ, ਪੰਚਾਇਤਾਂ ਦੀਆਂ ਜ਼ਮੀਨਾਂ, ਹੋਰ ਬਹੁਤ ਸਾਰੀਆਂ ਜ਼ਮੀਨਾਂ ਦੱਬੀਆਂ ਹੋਈਆਂ ਆ, ਪਰ ਰਣਜੀਤ ਸਾਗਰ ਦੇ ਕੋਲ ਭੂਮੀ ਮਾਫੀਆ ਨੇ ਇੱਕ ਵੱਡਾ ਸਾਰਾ ਹੋਟਲ ਉਸਾਰਿਆ। ਉਹ ਕਿਹਦਾ ਆ ਬਿਨਾਂ ਇਜਾਜ਼ਤ ਦੇ? ਬਿਲਕੁਲ ਜੀ, ਭੂਮੀ ਮਾਫੀਆ ਐਕਚੁਅਲੀ ਸਵਾਲ ਇਹ ਹੈ ਕਿ ਭੂਮੀ ਮਾਫੀਆ ਕਦੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ? ਇਹਦਾ ਸ਼ਿਕਾਰ ਜਿਹੜੇ ਨਾ ਉਹ ਸਭ ਤੋਂ ਜ਼ਿਆਦਾ ਬਣੇ NRI ਭਾਈਚਾਰਾ ਔਰ ਪ੍ਰਵਾਸੀਆਂ ਦੀਆਂ ਜਾਇਦਾਦਾਂ ਦੇ ਉੱਤੇ ਬਹੁਤ ਸਾਰੇ ਕਬਜ਼ੇ ਪਿਛਲੇ ਸਾਲਾਂ ਦੇ ਦੌਰਾਨ ਹੋਏ। ਇਸੇ ਕਰਕੇ ਬਹੁਤ ਸਾਰੇ ਲੋਕ ਇੱਥੋਂ ਜ਼ਮੀਨਾਂ ਵੇਚਣ ਲੱਗ ਗਏ ਆਪਣੀਆਂ। ਹੁਣ ਥੋੜੀ ਜਿਹੀ ਠੱਲ ਪਈ ਆ ਪਿਛਲੇ ਕੁਝ ਸਮੇਂ ਤੋਂ, ਲੋਕ ਇਹ ਸੋਚਣ ਲੱਗੇ ਆ ਕਿ ਚਲੋ ਅਜੇ ਨਾ ਵੇਚੋ। ਔਰ ਹੁਣ ਜਿਹੜਾ ਮੈਂ ਸੁਜੈਸਟ ਕਰੂੰਗਾ ਕਿ ਕੁਝ ਸਮਾਂ ਜੇ ਕਿਸੇ ਨੇ ਵੇਚਣੀ ਆ, ਖੜੋ ਲਿਆ ਜਾਵੇ, ਤਾਂ ਜ਼ਮੀਨਾਂ ਦੇ ਭਾਅ ਜਿਹੜੇ ਨੇ ਉਹ ਅੱਪ ਜਾਣਗੇ ਫॉर श्योर। ਕਈ ਉਹਦੇ ਰੀਜ਼ਨ ਨੇ, ਚਲੋ ਉਸ ਪਾਸੇ ਵੱਲ ਨੂੰ ਮੈਂ ਜਾਂਦਾ। ਇਹ ਪਠਾਨਕੋਟ ਦੇ ਵਿੱਚ ਝੀਲ ਦੇ ਕੰਢੇ ਈਕੋ ਹਟ ਨਾਂ ਦਾ ਇੱਕ ਬਿਨਾਂ ਇਜਾਜ਼ਤ ਲਏ ਤੋਂ 4 ਮੰਜ਼ਲਾ ਹੋਟਲ ਉਸਾਰਿਆ ਜਾ ਰਿਹਾ, ਔਰ ਹੋਟਲ ਇਹ ਖੜਾ ਕਰ ਲਿਆ ਗਿਆ ਰਣਜੀਤ ਸਾਗਰ ਬੰਨ ਦੇ ਕੋਲੇ, ਝੀਲ ਦੇ ਕੰਢੇ, ਜਿੱਥੇ ਫੋਰੈਸਟ ਕੰਜ਼ਰਵੇਸ਼ਨ ਐਕਟ ਲਾਗੂ ਹੋਣ ਦੇ ਬਾਵਜੂਦ ਮੌਕੇ ਦਾ ਫਾਇਦਾ ਉਠਾ ਕੇ ਪਿਛਲੇ ਮਹੀਨਿਆਂ ਤੋਂ ਇੱਥੇ ਇਹ ਹੋਟਲ ਉਸਾਰਿਆ ਜਾ ਰਿਹਾ 4 ਮੰਜ਼ਲਾ। ਹੁਣ ਜਿਹੜਾ ਵਣ ਵਿਭਾਗ ਹੈ, ਉਹਦੇ ਨੱਕ ਦੇ ਹੇਠਾਂ ਇੱਕ ਗੈਰ ਕਾਨੂੰਨੀ ਕਲੋਨੀ ਤੱਕ ਕੱਟ ਦਿੱਤੀ ਗਈ ਹੈ। ਵਿਰੋਧ ਹੋਣ ਦੇ ਉੱਤੇ ਹੁਣ ਜਿਹੜਾ ਵਣ ਵਿਭਾਗ ਹੈ, ਉਹਦੇ ਅਫਸਰਾਂ ਨੇ ਖਾਨਾ ਪੂਰਤੀ ਕਰਦਿਆਂ ਹੋਇਆ ਹੋਟਲ ਜਿਹੜਾ ਇਹ ਬਣ ਰਿਹਾ ਇਹਨੂੰ ਇਲੀਗਲ ਕਰਾਰ ਦੇ ਦਿੱਤਾ। ਮਾਮਲਾ ਇਸ ਕਰਕੇ ਵੀ ਜਿਹੜਾ ਜੀ ਉਹ ਇੰਟਰਸਟਿੰਗ ਹੈ ਕਿ ਪੰਜਾਬ ਦੇ ਵਣ ਤੇ ਵਾਈਲਡ ਲਾਈਫ ਮੰਤਰੀ ਇਸੇ ਡਿਸਟ੍ਰਿਕਟ ਦਾ ਲਾਲਚੰਦ ਕਟਾਰੂ ਚੱਕ ਉਹਨਾਂ ਦਾ ਪਿੰਡ ਹੈ। ਵਣ ਵਿਭਾਗ ਨੇ ਕੋਵਿਡ ਕਾਲ ਦੇ ਵਿੱਚ 2 ਸਾਲ ਪਹਿਲਾਂ ਚਮਰੌੜ ਦੇ ਵਿੱਚ RSD ਝੀਲ ਦੇ ਕੰਢੇ 8 ਈਕੋ ਹਟ ਬਣਾ ਕੇ ਟੂਰਿਸਟ ਜਿਹੜੇ ਨੇ ਉਹਨਾਂ ਨੂੰ ਇੱਧਰ ਅਟਰੈਕਟ ਕਰਨ ਦੀ ਤਿਆਰੀ ਕੀਤੀ ਸੀ। ਬਾਅਦ ਦੇ ਵਿੱਚ ਝੀਲ ਦੇ ਵਿੱਚ
ਬੋਟਿੰਗ ਤੇ ਕਈ ਟੂਰਿਸਟ ਜਿਹੜੇ ਸੀਗੇ ਉਹਨਾਂ ਦੀਆਂ ਗਤੀਵਿਧੀਆਂ ਵੀ ਸ਼ੁਰੂ ਹੋਈਆਂ। ਝੀਲ ਦੇ ਨੇੜੇ ਤੇੜੇ ਦਾ ਏਰੀਆ ਜਿਹੜਾ PLPA ਹੈ, ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਧਾਰਾ 4 ਦੇ ਅੰਡਰ ਆਉਂਦਾ ਹੈ, ਜਿੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਹੋ ਹੀ ਨਹੀਂ ਸਕਦੀ। ਕੁਝ ਏਰੀਆ ਡੀਲਿਸਟਡ ਹੈ। ਇੱਥੇ ਵੀ ਜਿਹੜਾ ਇੱਥੋਂ ਦਾ ਵਣ ਵਿਭਾਗ ਹੈ, ਉਹਦੀ ਮਨਜ਼ੂਰੀ ਤੋਂ ਬਿਨਾਂ ਕੋਈ ਕਿਸੇ ਕਿਸਮ ਦੀ ਕਮਰਸ਼ੀਅਲ ਐਕਟੀਵਿਟੀ ਜਿਹੜੀ ਆ ਉਹ ਨਹੀਂ ਹੋ ਸਕਦੀ, ਕੋਈ ਕਮਰਸ਼ੀਅਲ ਬਿਲਡਿੰਗ ਨਹੀਂ ਉਸਾਰੀ ਜਾ ਸਕਦੀ। ਇਸ ਮਾਮਲੇ ਦੇ ਵਿੱਚ ਜਿਹੜਾ ਵਣ ਵਿਭਾਗ ਸੀਗਾ ਉਹਨੇ ਕੁਝ ਨਹੀਂ ਰੋਕਿਆ ਜੀ। ਵਣ ਵਿਭਾਗ ਦੇ ਉਹ ਇਹ ਕਹਿੰਦਾ ਕਿ ਇਕੋ ਹੱਟ ਦੇ ਨਾਂ ਦੇ ਉੱਤੇ ਮਨਜ਼ੂਰੀ ਮੰਗੀ ਗਈ ਆ, ਜਿਹੜਾ ਉੱਥੇ 4 ਮੰਜ਼ਲਾ ਹੋਟਲ ਖੜਾ ਕਰ ਦਿੱਤਾ ਗਿਆ। ਉਹ ਕਹਿੰਦੇ ਕਿ ਇਹ ਇੱਕ ਰਣਵੀਰ ਸਿੰਘ ਨਾਂ ਦੇ ਵਿਅਕਤੀ ਦਾ ਹੈ, ਜਿਨੇ ਇੱਥੇ ਇੱਕ ਐਪਲੀਕੇਸ਼ਨ ਪਾਈ ਸੀਗੀ ਕਿ ਮੈਂ ਹੋਟਲ ਉਸਾਰਨਾ ਚਾਹੁੰਦਾ, ਜਿਹਦੀ ਮਨਜ਼ੂਰੀ ਨਹੀਂ ਮਿਲੀ। ਇਹ ਡਿਪਾਰਟਮੈਂਟ ਵੀ ਮੰਨਦਾ, ਜੇ ਮਨਜ਼ੂਰੀ ਨਹੀਂ ਮਿਲੀ ਤਾਂ ਉੱਥੇ ਉਹਨੇ ਕੰਸਟਰਕਸ਼ਨ ਕਿਵੇਂ ਸ਼ੁਰੂ ਕਰ ਦਿੱਤੀ। ਜਿਹੜੇ ਉੱਥੋਂ ਦੇ ਟਾਊਨ ਪਲਾਨਰ ਨੇ ਗੁਰਦਾਸਪੁਰ ਦਾ, ਉਹ ਇਹ ਕਹਿੰਦਾ ਹੈ ਕਿ ਸਾਰੇ ਵਿਭਾਗਾਂ ਤੋਂ NOC ਜਾਰੀ ਨਹੀਂ ਹੋਈ, CLU ਆਊਗਾ ਤੇ ਜਮਾ ਕਰਾ ਦੇਾਂਗੇ। ਜਿਹੜਾ ਇਹ ਹੋਟਲ ਦਾ ਮਾਲਕ ਹੈ ਕੰਡਵਾਲ ਹੈ, ਇਹ ਰਣਬੀਰ ਸਿੰਘ ਜਿਹੜਾ ਕੰਡਵਾਲ ਹਿਮਾਚਲ ਦਾ ਰਹਿਣ ਵਾਲਾ। ਹਿਮਾਚਲ ਦੇ ਵਿੱਚ ਤੁਸੀਂ ਜਾ ਕੇ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦੇ। ਹਿਮਾਚਲ ਵਾਲੇ ਨੇ ਇੱਥੇ ਖਰੀਦੀ ਕਿ ਨਹੀਂ ਖਰੀਦੀ, ਪਰਮਿਸ਼ਨ ਨਹੀਂ ਲਈ, ਇੱਥੇ ਆ ਕੇ ਉਹਨੇ ਹੋਟਲ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨੂੰ ਜਿਹੜਾ ਸੀਗਾ ਮਾਰਚ ਮਹੀਨੇ ਦੇ ਵਿੱਚ ਇੱਕ ਨੋਟਿਸ ਭੇਜ ਕੇ ਇਹ ਕੰਸਟਰਕਸ਼ਨ ਬੰਦ ਕਰਨ ਦੇ ਵਾਸਤੇ ਆਖਿਆ ਗਿਆ ਸੀਗਾ, ਔਰ ਇਹ ਕਿਹਾ ਗਿਆ ਸੀਗਾ ਕਿ ਤੁਰੰਤ ਇਹ ਕੰਸਟਰਕਸ਼ਨ ਬੰਦ ਕਰ ਦਿੱਤੀ ਜਾਵੇ, ਔਰ ਜੇ ਤੁਹਾਡੀ ਜਿਹੜੀ ਪਰਮਿਸ਼ਨ ਤੁਸੀਂ ਅਪਲਾਈ ਕੀਤੀ ਹੋਈ ਆ ਉਹ ਰਿਜੈਕਟ ਹੋ ਗਈ ਤੇ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ। ਰਣਬੀਰ ਸਿੰਘ ਜਿਹੜਾ ਉਹ ਇਹ ਕਹਿੰਦਾ ਮਨਜ਼ੂਰੀ ਦੇ ਵਾਸਤੇ ਅਪਲਾਈ ਕੀਤਾ ਹੋਇਆ, ਕਿਉਂਕਿ ਕੋਡ ਲੱਗ ਗਿਆ ਹੋਇਆ ਸੀਗਾ ਚੋਣਾਂ ਦਾ, ਇਸ ਕਰਕੇ ਫਾਈਨਲ ਮਨਜ਼ੂਰੀ ਉਹਨੂੰ ਮਿਲ ਨਹੀਂ ਸਕੀ। ਜਿਹੜਾ ਉੱਥੇ ਡਿਸਟ੍ਰਿਕਟ ਫੋਰੈਸਟ ਆਫੀਸਰ ਹੈ ਉਹ ਇਹ ਗੱਲ ਕਹਿੰਦਾ ਕਿ ਇਸ ਏਰੀਏ ਦੇ ਵਿੱਚ ਕਈਆਂ ਨੇ ਜ਼ਮੀਨਾਂ ਜਿਹੜੀਆਂ ਉਹ ਖਰੀਦੀਆਂ ਨੇ। DFO ਰਜੇਸ਼ ਗੁਲਾਟੀ ਆ, ਉਹ ਕਹਿੰਦਾ ਕਿ ਅਸੀਂ ਇੱਥੇ ਕੰਮ ਰੁਕਵਾ ਦਿੱਤਾ ਤੇ ਅਦਾਲਤ ਦੇ ਵਿੱਚ ਕੇਸ ਲੈ ਕੇ ਜਾ ਰਹੇ ਆ। ਉਹ ਇਸ ਕਰਕੇ ਲੈ ਕੇ ਜਾ ਰਹੇ ਨੇ ਕਿ ਹੁਣ ਇਹਦਾ ਚਰਚਾ ਹੋਣਾ ਸ਼ੁਰੂ ਹੋ ਗਿਆ। ਇਹ ਫੋਰੈਸਟ ਵਿਭਾਗ ਵਾਲਿਆਂ ਨੂੰ ਪਹਿਲਾਂ ਇਹ ਕੁਝ ਨਹੀਂ ਦੱਸਿਆ, ਕਿਉਂਕਿ ਕਿਤੇ ਨਾ ਕਿਤੇ ਜੇਬ ਉਹਨਾਂ ਦੀ ਗਰਮ ਕੀਤੀ ਹੋਈ ਹੋਊਗੀ। ਬਿਲਕੁਲ ਜੀ, ਮਿਲੀ ਭੁਗਤ ਤੋਂ ਬਿਨਾਂ ਤਾਂ ਉੱਥੇ ਇਦਾਂ ਦਾ ਕੰਮ ਹੁੰਦਾ ਨਹੀਂਗਾ, ਸਾਰਿਆਂ ਨੂੰ ਹੀ ਪਤਾ ਆ। ਤੇ ਸਰੋਤਿਓ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਹੈ ਪੁੱਛ ਸਕਦੇ ਹਾਂ 4082725200, ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450
ਹਾਲਾਂਕਿ ਸੁਰੱਖਿਆ ਨੂੰ ਲੈ ਕੇ ਜਿਹੜਾ ਮੁਹਾਲੀ ਦੀ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਉਹਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਣ। ਅੱਜ ਫੇਰ ਗਨੀਵ ਕੌਰ ਹੋਰੀ ਅਦਾਲਤ ਦੇ ਵਿੱਚ ਜੇ ਜਾਂਦੇ ਆ, ਕਿਉਂਕਿ ਗੇੜੇ ਤਾਂ ਉਹਨਾਂ ਦੇ ਚੰਡੀਗੜ੍ਹ ਦੇ ਲੱਗੇ ਨੇ, ਪਰ ਉਹ ਸਹੁੰ ਚੁੱਕਣ ਕਿਉਂ ਨਹੀਂ ਗਏ, ਇਹਦਾ ਜਵਾਬ ਐਕਚੁਅਲੀ ਤਾਂ ਕਹਿੰਦੇ ਉਹ ਆਪ ਹੀ ਦੇ ਸਕਦੇ ਆ। ਇਹਦਾ ਜਵਾਬ ਉਹਨਾਂ ਨੇ ਅੱਜ ਤੱਕ, ਕਿਉਂਕਿ ਮੀਡੀਆ ਦੇ ਸਾਹਮਣੇ ਆਏ ਹੋਏ ਨਹੀਂ, ਕਦੀ ਦੱਸਿਆ ਹੀ ਨਹੀਂ। ਅਟਕਲਾਂ ਨੇ ਜਿਹੜੀਆਂ ਲੱਗ ਰਹੀਆਂ ਨੇ ਕਿ ਉਹ ਉਡੀਕ ਰਹੇ ਨੇ ਕਿ ਬਿਕਰਮ ਮਜੀਠੀਆ ਬਾਹਰ ਆਉਣ ਤੇ ਫਿਰ ਉਹ ਸਹੁੰ ਚੁੱਕਣ ਜਾਣ। ਪਰ ਬਿਕਰਮ ਮਜੀਠੀਆ ਹੋਰਾਂ ਦਾ ਜਿਹੜਾ ਇਹ ਕੇਸ ਹੈ, ਇਹ ਆਪਣੇ ਆਪ ਦੇ ਵਿੱਚ ਵੀ ਇੰਨਾ ਕੁ ਜਿਹੜਾ ਜੀ ਉਹ ਉਲਝ ਗਿਆ ਕਿ ਇਹਦੇ ਵਿੱਚੋਂ ਨਿਕਲ ਸਕਣਾ ਉਹਨਾਂ ਦਾ ਐਡਾ ਸੌਖਾ ਨਹੀਂ ਰਹਿ ਗਿਆ। ਜਿਹੜੀ ਹੇਠੋਂ ਜ਼ਮਾਨਤ ਹੈ ਹੇਠਲੀ ਅਦਾਲਤ ਨੇ ਰੱਦ ਕੀਤੀ ਹੈ, ਹਾਈ ਕੋਰਟ ਦੇ ਵਿੱਚ ਲਾਈ ਨਹੀਂ, ਸੁਪਰੀਮ ਕੋਰਟ ਦੇ ਵਿੱਚ ਇਹਦੀ ਕੁਐਸ਼ਿੰਗ ਪਾਤੀ। ਹੁਣ ਜਿਹੜੀਆਂ ਇਹਦੇ ਵਿੱਚ ਧਾਰਾਵਾਂ ਲੱਗੀਆਂ ਨੇ NDPS ਐਕਟ ਦੀਆਂ, ਉਹਨਾਂ ਦੀ ਕੁਐਸ਼ਿੰਗ ਹੋ ਨਹੀਂ ਸਕਦੀ। ਜੇ ਮੰਨ ਲਓ ਸਪੋਜ਼ ਸੁਪਰੀਮ ਕੋਰਟ ਇਹ ਕੁਐਸ਼ਿੰਗ ਮੰਨ ਲੈਂਦੀ ਆ, ਉਹ ਇਸ ਕੇਸ ਨੂੰ ਖਾਰਜ ਕਰ ਦਿੰਦੀ ਆ, ਤਾਂ NDPS ਐਕਟ ਦੇ ਤਹਿਤ ਜਿੰਨੇ ਕੇਸ ਚੱਲ ਰਹੇ ਆ ਮੁਲਕ ਦੇ ਵਿੱਚ, ਉਹਨਾਂ ਦੇ ਉੱਤੇ ਇਹਦਾ ਸਿੱਧਾ ਪ੍ਰਭਾਵ ਪਊਗਾ। ਪਤਾ ਨਹੀਂ ਇੰਨੇ ਐਕਸਪਰਟ ਜਿਹੜੇ ਵਕੀਲ ਇਹਨਾਂ ਨੇ ਖੜੇ ਕੀਤੇ, ਹੁਣ ਤਾਂ ਕਾਂਗਰਸੀ ਆਗੂ ਜਿਹੜੇ ਵਕੀਲ ਨੇ ਕਪਲ ਸਿੱਬਲ, ਉਹ ਖੜਾ ਕਰ ਲਿਆ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ। ਉਹਨਾਂ ਦੀ ਇਹ ਸਲਾਹ ਆ, ਕਿਹਦੀ ਸਲਾਹ ਆ ਕੁਐਸ਼ਿੰਗ ਪਾਉਣ ਦੀ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਜੇ ਜਿਹੜੀ ਆ ਇਹ ਕੁਐਸ਼ ਨਹੀਂ ਹੁੰਦਾ, ਹੋਣ ਦੇ ਚਾਂਸਸ ਹੈ ਨਹੀਂਗੇ ਜੀ, ਤੇ ਫਿਰ ਹੇਠਾਂ ਹਾਈ ਕੋਰਟ ਦੇ ਵਿੱਚ ਆਉਣਾ ਪਊਗਾ। ਤੇ ਉੱਥੇ ਜਦੋਂ ਕੁਐਸ਼ਿੰਗ ਨਹੀਂ ਹੋਈ, ਇਹ ਚੀਜ਼ ਜਿਹੜੀ ਸਰਕਾਰ ਲਾਊਗੀ, ਪੰਜਾਬ ਸਰਕਾਰ। ਕਿਆ ਦੇਖੋ ਜੀ, ਸੁਪਰੀਮ ਕੋਰਟ ਨੇ ਕੁਐਸ਼ਿੰਗ ਨਹੀਂ ਹੋਣ ਦਿੱਤੀ, ਇਸ ਕਰਕੇ ਉੱਥੇ ਜ਼ਮਾਨਤ ਦਾ ਵਿਰੋਧ ਕਰਨ ਦੇ ਵਾਸਤੇ ਇੱਕ ਐਕਸਕਿਊਜ਼ ਵੱਡਾ ਪੰਜਾਬ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਮਿਲ ਜੂਗਾ। ਇਹ ਕਿਵੇਂ ਜ਼ਮਾਨਤ ਹੋਊਗੀ, ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ। ਪਰ ਗੁਰਨੀਵ ਕੌਰ ਹੋਰੀ ਜਿਹੜਾ ਉਡੀਕ ਰਹੇ ਆ ਕਿ ਬਿਕਰਮ ਮਜੀਠੀਆ ਹੋਰੀ ਬਾਹਰ ਆ ਜਾਣ ਤੇ ਫੇਰ ਹੀ ਉਹ ਸਹੁੰ ਚੁੱਕਣ ਜਾਣ। ਜੀ ਕਈ ਵਾਰੀ ਹੁੰਦਾ ਹੈ ਨਾ, ਕਈ ਵਾਰੀ ਵੀ ਘਰਦਿਆਂ ਦੇ ਨਾਲ ਹੀ ਚੱਕਣੀ ਆ। ਤੇ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਗੱਲ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਪਿੰਡ ਵੀ ਤਰਨਤਾਰਨ ਦੇ ਲਾਗੇ ਹੀ ਆ। ਤੁਸੀਂ ਇੱਕ ਦਿਨ ਦੱਸਿਆ ਸੀ ਤੁਹਾਡਾ ਪਿੰਡ ਵੀ ਤਰਨਤਾਰਨ ਦੇ ਲਾਗੇ। ਮੇਰਾ ਪਿੰਡ ਤਰਨਤਾਰਨ ਤੋਂ 1.5 ਮੀਲ ਤੇ ਚਤਾਲਾ ਹੈ, ਤੇ ਸਾਡਾ ਪਿੰਡ ਨਸ਼ਹਿਰਾ ਪੰਨੂਆਂ ਚੋਂ ਨਿਕਲ ਕੇ ਵਸਿਆ। ਮੇਰਾ ਪੰਨੂ ਸਾਹਿਬ ਸਵਾਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ 1947 ਤੱਕ ਸਿੱਖਾਂ ਨੇ ਹਮੇਸ਼ਾ ਗਰੀਬ ਤੇ ਮਜ਼ਲੂਮ ਦੇ ਨਾਲ ਖਲੋ ਕੇ ਹੈਲਪ ਕੀਤੀ ਤੇ ਕੁਰਬਾਨੀਆਂ ਦਿੱਤੀਆਂ। 47 ਤੋਂ ਬਾਅਦ ਪਹਿਲਾ ਇਨਾਮ 47 ਆਜ਼ਾਦੀ ਦੇ ਵਿੱਚ ਵੀ ਸਿੱਖਾਂ ਨੇ ਸਭ ਤੋਂ ਵੱਧ ਆਪਣੀ ਪਰਸੈਂਟੇਜ ਨਾਲੋਂ ਵੱਧ ਕੁਰਬਾਨੀਆਂ ਦਿੱਤੀਆਂ। ਤੇ ਪਹਿਲਾ ਇਨਾਮ ਉਹਨਾਂ ਨੂੰ ਇਹ ਮਿਲਿਆ ਕਿ ਇਹ ਗਦਾਰਾ, ਇਹ ਜਰਾਇਮ ਪੇਸ਼ਾ ਕੌਮ ਆ। ਉਸ ਤੋਂ ਬਾਅਦ ਸਾਨੂੰ ਇਨਾਮ ਮਿਲਿਆ, ਸਾਡੇ ਕੋਲ ਭਾਖੜਾ ਡੈਮ ਦਾ ਸਾਰਾ ਜਿਹੜਾ ਪਾਣੀ ਸੀ ਉਹ ਖੋਹ ਲਿਆ ਰਾਜਸਥਾਨ ਤੇ ਹਰਿਆਣੇ ਤੇ ਜਦੋਂ ਕਿਨੂੰ ਵੰਡ ਵੁੰਡ ਦਿੱਤਾ। ਸਾਡੇ ਇੱਥੇ ਬਹੁਤ ਥੋੜਾ ਰਹਿ ਗਿਆ। ਉਦੋਂ ਬਾਅਦ ਕਿਸਾਨਾਂ ਨੂੰ, ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਪੰਜਾਬ ਕਿਸਾਨਾਂ ਨੂੰ ਪੂਰਾ ਰੇਟ ਭਾਅ ਨਹੀਂ ਦਿੱਤਾ ਜਾਂਦਾ। ਜਿਹੜੇ ਜੋ ਕੁਝ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਮਾਰਕੀਟ ਦੇ ਭਾਅ ਨਾਲ ਖਰੀਦਣਾ ਪੈਂਦਾ ਹੈ। ਤੇ ਜਦੋਂ ਪ੍ਰਾਈਸ ਇੰਡੈਕਸ ਫਿਕਸ ਕਰਦੇ ਨੇ, MSP ਫਿਕਸ ਕਰਦੇ ਨੇ, ਤੇ ਉਦੋਂ ਆਉਂਦੇ ਆ ਨਹੀਂ ਜੇ ਇਹਨਾਂ ਨੂੰ ਮਤਲਬ ਜ਼ਿਆਦਾ ਦਿੱਤੀ, ਜਾਇਜ਼ ਰੇਟ ਦਿੱਤਾ ਤੇ ਫਿਰ ਮਹਿੰਗਾਈ ਵੱਧ ਜੂਗੀ। ਇਸ ਕਰਕੇ ਉਹ ਵੀ ਬੋਝ ਕਿਸਾਨਾਂ ਤੇ, ਲੋਕਾਂ ਨੂੰ ਸਸਤੇ ਭਾਅ ਅਨਾਜ ਦੇਣ ਦਾ ਜ਼ਿੰਮੇਵਾਰੀ ਵੀ ਕਿਸਾਨਾਂ ਤੇ, ਪਰ ਉਹਨਾਂ ਦੇ ਖਰਚਿਆਂ ਦੀ ਜ਼ਿੰਮੇਵਾਰੀ ਉਹਨਾਂ ਨੇ ਕੋਈ ਨਹੀਂ ਲਈ। ਸੋ ਮੇਜਰਲੀ ਕਿਉਂਕਿ ਕਿਸਾਨ ਜ਼ਿਆਦਾ ਤੌਰ ਤੇ ਸਿੱਖ ਹੀ ਨੇ, ਇਸ ਤਰ੍ਹਾਂ ਪੰਜਾਬ ਨੂੰ ਇਹਨਾਂ ਨੇ ਹਰ ਤਰ੍ਹਾਂ ਕਮਜ਼ੋਰ ਕੀਤਾ। ਤੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਸੋਚਦੇ ਜੇ ਵੀ ਇਹਦੇ ਨਾਲ ਸਿੱਖਾਂ ਦੀ ਇਸ ਵੇਲੇ ਜਿਹੜੀ ਆਰਥਿਕ ਹਾਲਤ ਆ ਉਹਨੂੰ ਕਿਸ ਤਰ੍ਹਾਂ ਤੇ ਕਿੰਨੇ ਕਮਜ਼ੋਰ ਕੀਤਾ, ਤੇ ਅੱਜ ਉਹ ਕਿਉਂ ਫਾਹ ਲੈ ਕੇ ਮਰਨ ਰਹੇ ਨੇ? ਥੈਂਕ ਯੂ ਅਵਤਾਰ ਸਿੰਘ ਜੀ। ਜਿਹੜੀ ਗਲਤ ਲੀਡਰਸ਼ਿਪ ਹੈ ਜੀ ਉਹਨੇ ਕੀਤਾ। ਕਿਸਾਨ ਸਿਰਫ ਸਿੱਖ ਨਹੀਂ ਹੈਗੇ ਜੀ। ਹਾਂ, ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਸਿੱਖ ਨੇ, ਬਹੁਤੇ ਮੈਕਸਿਮਮ ਜਿਹੜੇ ਕਿਸਾਨ ਨੇ ਉਹ ਸਿੱਖ ਨੇ। ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੇ ਸਿੱਖ ਭਾਈਚਾਰਾ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉੱਤਰ ਪ੍ਰਦੇਸ਼ ਦੇ ਵਿੱਚ ਪੀਲੀ ਭੀਤ ਵਾਲਾ
ਏਰੀਆ ਉਹ ਬੈਲਟ ਹੈ, ਹਰਿਆਣੇ ਦੇ ਵਿੱਚ ਇੱਕ ਬੈਲਟ ਹੈ। ਹਰਿਆਣੇ ਦੇ ਵਿੱਚ ਜਾਟ ਕਿਸਾਨ ਹੀ ਨੇ, ਮੱਧ ਪ੍ਰਦੇਸ਼ ਦੇ ਵਿੱਚ ਸਿੱਖ ਥੋੜੀ ਸਾਰੇ ਖੇਤੀ ਕਰਦੇ ਆ ਜੀ, ਉੱਤਰ ਪ੍ਰਦੇਸ਼ ਦੇ ਵਿੱਚ ਸਾਰੇ ਸਿੱਖ ਖੇਤੀ ਥੋੜੀ ਕਰਦੇ ਆ, ਮਹਾਰਾਸ਼ਟਰ ਦੇ ਵਿੱਚ ਉੱਥੋਂ ਦੇ ਲੋਕਲ ਲੋਕ ਬਹੁਤ ਖੇਤੀ ਕਰਦੇ ਆ। ਜਿਹੜਾ ਕਿਸਾਨੀ ਹੈ ਨਾ, ਜਿਹੜੀ ਕਿਰਸਾਨੀ, ਇਹ ਓਵਰਆਲ ਹੈ, ਇਹ ਦੁਨੀਆ ਭਰ ਦੇ ਵਿੱਚ ਵਰਤਾਰਾ ਹੈ ਕਿ ਕਿਸਾਨਾਂ ਦੀ ਜਿਹੜੀ ਆ ਉਹਨਾਂ ਦੀ ਸਹੀ ਲਾਗਤ ਜਿਹੜੀ ਉਹ ਮਿਲਦੀ ਨਹੀਂ। ਕਾਰਪੋਰੇਟ ਜਿੱਥੇ ਜਿੱਥੇ ਆ ਕੇ ਕਾਬਜ ਹੋਏ, ਕਿਉਂਕਿ ਹਰ ਜਗ੍ਹਾ ਤੇ ਕਾਰਪੋਰੇਟ ਕਾਬਜ ਹੋ ਗਏ। ਕੈਨੇਡਾ ਤੁਹਾਡੇ ਨਾਲ ਲੱਗਵਾ ਮੁਲਕ ਹੈ, ਕਿਤੇ ਉੱਥੇ ਕਿਰਸਾਨੀ ਦੇ ਬਾਰੇ ਦੇ ਵਿੱਚ ਜਾਣਨਾ ਕਿ ਜਦੋਂ ਛੋਟੀ ਕਿਰਸਾਨੀ ਹੁੰਦੀ ਸੀਗੀ ਉਦੋਂ ਕੀ ਹਾਲਾਤ ਸੀ, ਤੇ ਜਦੋਂ ਉਹਦੇ ਉੱਤੇ ਕਾਬਜ ਹੋ ਗਏ ਆ ਕੇ ਵੱਡੇ ਕਾਰਪੋਰੇਟ ਅਦਾਰੇ, ਫਿਰ ਉੱਥੇ ਹਾਲਾਤ ਜਿਹੜਾ ਉਹ ਕੀ ਬਣ ਗਏ। ਉੱਥੇ ਵੀ ਛੋਟੀ ਕਿਰਸਾਨੀ ਜਿਹੜੀ ਉਹ ਮਾਰੀ ਗਈ। ਮਰਦੀ ਕਿਹੜੀ ਆ? ਛੋਟੀ ਕਿਰਸਾਨੀ ਮਰਦੀ ਹੈ। ਕਿਉਂਕਿ ਇੱਕ ਗੱਲ ਜਿਹੜੀ ਪੰਜਾਬੀ ਕਲਚਰ ਦੇ ਵਿੱਚ ਆਖੀ ਜਾਂਦੀ ਆ, ਕਿਸਾਨ ਦੇ ਘਰੇ ਪੁੱਤ ਜੰਮਿਆ ਜ਼ਮੀਨ ਅੱਧੀ ਰਹਿ ਗਈ, ਤੇ ਜਿਹੜੇ ਦੁਕਾਨਦਾਰ ਦੇ ਕਿਸੇ ਦੇ ਘਰੇ ਪੁੱਤ ਜੰਮਿਆ ਤੇ ਦੁਕਾਨ ਹੋਰ ਖੁੱਲ ਗਈ। ਇਹਦੇ ਬੜੇ ਵੱਡੇ ਮਾਇਨੇ ਨੇ, ਉਹ ਵੱਧ ਗਈ ਇੱਧਰ ਘਟ ਗਈ। ਜਿਹੜਾ ਕਿਸਾਨ ਹੈ ਉਹਨੂੰ ਪੜ੍ਹਨ ਲਿਖਣ ਨਹੀਂ ਦਿੱਤਾ ਗਿਆ, ਉਹ ਯੂਜ਼ ਹੋ ਗਿਆ। ਜੇ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਯੂਜ਼ ਏਦਾਂ ਹੋ ਗਿਆ ਵੀ ਉਹਨੂੰ ਇਹਨਾਂ ਚੀਜ਼ਾਂ ਦੇ ਵਾਸਤੇ ਵਰਤ ਲਿਆ ਗਿਆ ਕਿ ਜੀ ਤੇਰੀ ਲੋੜ ਹੈ, ਤੂੰ ਤਾਂ ਅੰਨਦਾਤਾ, ਤੇਰੇ ਤੋਂ ਬਿਨਾਂ ਸਰਨਾ ਨਹੀਂ। ਚਿੱਟਾ ਇਨਕਲਾਬ, ਹਰਾ ਇਨਕਲਾਬ, ਬੜੇ ਸਾਰੇ ਇਨਕਲਾਬ ਜਿਹੜੇ ਸੀ ਉਹ ਲੈ ਕੇ ਉਹਦੀਆਂ ਜ਼ਮੀਨਾਂ ਦੇ ਜ਼ੋਰ ਲਵਾਤੇ। ਇਹ ਪਹਿਲੀ ਵਾਰੀ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਆ ਉਗਰਾਹਾਂ ਸਾਹਿਬ ਦੇ ਨਾਲ ਵੱਖਰੀ ਹੋਈ ਆ, ਤੇ ਬਾਕੀ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਵੱਖਰੀ ਹੋਈ ਆ, ਜਿਹਦੇ ਵਿੱਚ ਇਹ ਗੱਲ ਆਖੀ ਗਈ ਕਿ ਜਿਹੜੀ ਜ਼ਮੀਨ ਹੈ ਪੰਜਾਬ ਦੀ, ਉਹਨੂੰ ਝੋਨੇ ਦੇ ਹੇਠੋਂ ਕਿਵੇਂ ਕੱਢੀਏ। ਏਦਾਂ ਦੀ ਕੋਈ ਮੀਟਿੰਗ ਜਿਹੜੀ ਆ ਉਹ ਪਹਿਲਾਂ ਨਹੀਂ ਹੋਈ। ਸਿਰਫ ਕਾਗਜ਼ੀ ਕਾਰਵਾਈਆਂ ਜਿਹੜੀਆਂ ਉਹ ਜ਼ਰੂਰ ਹੁੰਦੀਆਂ ਰਹੀਆਂ ਨੇ। ਇਹ ਆਖਿਆ ਗਿਆ ਕਿ ਜਿਹੜੀ ਨਬਾਰਡ ਵਰਗੀ ਜਿਹੜੀ ਸੰਸਥਾ ਹੈ ਸੈਂਟਰ ਦੀ, ਉਹ ਇਹ ਕਹਿੰਦੀ ਆ 2 ਮਹੀਨੇ ਜ਼ਮੀਨ ਖਾਲੀ ਛੱਡ ਲਓ, 10,000 ਰੁਪਇਆ ਕਿੱਲੇ ਦਾ ਦੇ ਦਿੰਦੇ ਆ। ਇਹ ਜਿਹੜਾ ਉਹਦੇ ਵਿੱਚ ਉੱਠਿਆ ਕਿ ਜੇ 6 ਮਹੀਨੇ ਛੱਡ ਲਈਏ ਤੇ ਨਬਾਰਡ ਦੇ ਨਾਲ ਗੱਲ ਕਰਕੇ ਵੇਖੀਏ, ਜੇ ਉਹ 30,000 ਰੁਪਇਆ ਦੇ ਦੇ ਤੇ 6 ਮਹੀਨੇ ਲਈ ਖੁੱਲੀ ਛੱਡ ਦੋ। ਇਹ ਐਫਰਟਸ ਹੀ ਨਹੀਂ ਕੀਤੀਆਂ ਗਈਆਂ। ਝੋਨੇ ਦੇ ਹੇਠ ਫਸਾਇਆ ਕਿਹਨੇ? ਅੱਜ ਝੋਨੇ ਦੀ ਲੋੜ ਨਹੀਂ, ਪੰਜਾਬ ਦੇ ਝੋਨੇ ਦੀ ਇੱਕ ਦਵਾਨੀ ਵੀ ਲੋੜ ਨਹੀਂ ਗੀ ਜੀ ਮੁਲਕ ਨੂੰ। ਈਵਨ ਜੇ ਸੱਚੀ ਪੁੱਛੋ, ਪੰਜਾਬ ਦੀ ਕਣਕ ਦੀ ਵੀ ਲੋੜ ਨਹੀਂ ਗੀ ਮੁਲਕ ਨੂੰ, ਕਿਉਂਕਿ ਉਹ ਜਿਹੜੀਆਂ WTO ਆ ਉਹਦੇ ਤਹਿਤ ਉਹ ਬਾਕੀ ਮੁਲਕਾਂ ਤੋਂ ਫਸਲ ਖਰੀਦਦਾ, ਜਿਹਦੇ ਵਿੱਚ ਕਣਕ ਵੀ ਹੈ। ਉਹਨੂੰ ਖਰੀਦਣੀ ਉਨੀ ਜਿਹੜੀ ਉਹ ਪੈਂਦੀ ਆ, ਉਹਨੂੰ ਸਸਤੀ ਪੈਂਦੀ ਆ। ਜਿੰਨੇ ਦੀ ਡੌਕ ਤੇ ਆ ਕੇ ਲੱਗ ਜਾਂਦੀ ਆ, ਉਦੋਂ ਮਹਿੰਗੀ ਕਣਕ ਇੱਥੋਂ ਜਿਹੜੀਆਂ ਏਜੰਸੀਆਂ ਨੇ ਉਹ ਖਰੀਦੀਆਂ ਨੇ। ਕਾਰਪੋਰੇਟ ਦੇ ਉੱਤੇ ਕਾਬਜ ਕਿਉਂ ਹੋਣਾ ਚਾਹੁੰਦਾ? ਐਡੇ ਐਡੇ ਸਾਈਲੋ ਇੱਥੇ ਕਿਉਂ ਆ ਗਏ? ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਜਿਹੜਾ ਜੀ ਉਹ ਸਵਾਲ ਹੈ। ਗੱਲ ਸਿੱਖਾਂ ਦੀ ਨਹੀਂ ਹੈਗੀ ਜੀ, ਗੱਲ ਕਿਸਾਨਾਂ ਦੀ ਆ, ਕਿਸਾਨ ਭਾਈਚਾਰੇ ਦੀ ਗੱਲ ਹੈ। ਸਿੱਖ ਮਸਲਾ ਇੱਕ ਵੱਖਰੇ ਤੌਰ ਦੇ ਉੱਤੇ ਵਿਚਾਰਿਆ ਜਾ ਸਕਦਾ ਹੈ, ਵਿਚਾਰਿਆ ਜਾਣਾ ਚਾਹੀਦਾ, ਡਿਸਕਸ਼ਨ ਹੋਣੀ ਚਾਹੀਦੀ ਹੈ। ਕਿਸਾਨੀ ਮਸਲਾ ਇੱਕ ਵੱਖਰੇ ਤੌਰ ਦੇ ਉੱਤੇ ਵਿਚਾਰਿਆ ਜਾਣਾ ਚਾਹੀਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਇਹੀ ਗੱਲ ਤਾਂ ਕਿਸਾਨ ਅੰਦੋਲਨ ਦੇ ਦੌਰਾਨ ਸਰਕਾਰ ਬਣਾਉਣਾ ਚਾਹੁੰਦੀ ਸੀ ਕਿ ਇਹਨੂੰ ਇੱਕ ਖਿੱਤੇ ਦਾ, ਇੱਕ ਭਾਈਚਾਰੇ ਦਾ ਅੰਦੋਲਨ ਦਰਸਾ ਦਿੱਤਾ ਜਾਵੇ, ਫਿਰ ਕੰਟਰੋਲ ਕਰਨਾ ਸੌਖਾ ਰਹੂਗਾ। ਉਹ ਤਾਂ ਉੱਤਰ ਪ੍ਰਦੇਸ਼ ਵਾਲੇ ਆ ਕੇ ਬਹਿ ਗਏ, ਹਰਿਆਣੇ ਵਾਲੇ ਜਾ ਬੈਠੇ, ਉਧਰੋਂ ਦੂਰ ਦਰੇਡੇ ਰਾਜਸਥਾਨ ਵਾਲੇ ਵੀ ਆ ਕੇ ਬਹਿ ਗਏ, ਤਾਂ ਕਰਕੇ ਇਹ ਮਸਲਾ ਸਾਂਝਾ ਬਣ ਗਿਆ। ਇਹ ਕਿਸਾਨੀ ਮਸਲਾ ਹੈ। ਕਿਸਾਨੀ ਮਸਲਾ ਅਸਲ ਦੇ ਵਿੱਚ ਪੂਰੀ ਦੁਨੀਆ ਦਾ ਇਸ ਵੇਲੇ ਜਿਹੜਾ ਉਹ ਉਲਝਿਆ ਪਿਆ। ਇਹਦੇ ਵਾਸਤੇ WTO ਦੇ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਹੋਣੇ ਚਾਹੀਦੇ ਨੇ। ਬਿਲਕੁਲ ਜੀ, ਬਹੁਤ ਵੱਡਾ ਮਸਲਾ ਹੈ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ ਸਤਿ ਸ਼੍ਰੀ ਅਕਾਲ, ਪੁੰਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਬੇਨਤੀ ਹੈ ਜੀ, ਮੈਂ ਪੁੱਛਣਾ ਚਾਹੁੰਦਾ, ਮੈਂ ਸੁਝਾਅ ਹੀ ਕਰਦਾ ਵੀ ਆਪਣਾ ਪੰਜਾਬ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਗਿਆ। ਬਿਜਲੀ ਸਾਡੇ ਕੋਲ ਹੈ ਕੋਈ ਨਹੀਂ ਜੀ, ਕਹਿਣਾ ਮਤਲਬ ਕੋਲੇ ਸਭ ਸੁਣ ਗਿਆ, ਲੇਕਿਨ ਬਿਜਲੀ ਦੀਆਂ ਸਹੂਲਤਾਂ ਸਰਕਾਰ ਫਿਰ ਬਹੁਤ ਦੇ ਜਾ ਰਹੀ ਹੈ। ਜਦ ਕੋਲ ਬਿਜਲੀ ਹੈ ਹੀ ਨਹੀਂ, ਪੈਦਾ ਦਾ ਕੋਈ ਸਾਧਨ ਹੀ ਕੋਈ ਨਹੀਂ, ਫਿਰ ਕਿਸ ਦੇ ਇੱਥੇ ਐਵੇਂ ਲੂਲੋ ਫੋ ਦੇ ਜਾਂਦੇ ਜੀ। ਅੱਗੇ ਵੀ ਸਾਨੂੰ ਮੁਫਤ ਨੇ ਸਾਡੀ ਸਰਕਾਰੀਆਂ ਸਾਨੂੰ ਮਾਰਿਆ ਜੀ, ਹੁਣ ਫਿਰ ਮੁਫਤ ਦੇਣ ਜਿਹੜੀ ਕਰਤੀ। ਇਹਦੇ ਬਾਰੇ ਸਪਸ਼ਟ ਕਰਨਾ ਚਾਹੁੰਦੇ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ, ਅੱਜ ਸਰਕਾਰ ਦੇਈ ਜਾਂਦੀ ਹੈ 300 ਯੂਨਿਟ, ਉਹਨੇ ਕਰਤਾ ਮਹੀਨੇ ਦਾ 600 ਯੂਨਿਟ 2 ਮਹੀਨਿਆਂ ਦਾ। ਇਹ ਬਹੁਤ ਦੇਰ ਤਾਂ ਚੱਲਣੇ ਨਹੀਂ ਹੈਗੇ ਜੀ, ਇਹ ਗੱਲ ਪੱਕੀ ਹੈ, ਕਿਉਂਕਿ ਚਲਾਏ ਜਾ ਹੀ ਨਹੀਂ ਸਕਣੇ। ਥਰਮਲ ਤੋਂ ਖਹਿੜਾ ਕਿਵੇਂ ਛੁੱਟੇ, ਇਹ ਵੱਡਾ ਸਵਾਲ ਹੈ।
ਥਰਮਲ ਤੋਂ ਖਹਿੜਾ ਛਡਾਉਣ ਦੇ ਵਾਸਤੇ ਤੁਹਾਨੂੰ ਜਿਹੜਾ ਸਭ ਤੋਂ ਵਧੀਆ ਤਰੀਕਾ ਜੀ ਉਹ ਹੈ ਸੋਲਰ ਵਾਲੇ ਪਾਸੇ ਤੁਹਾਨੂੰ ਆਉਣਾ ਪਊਗਾ। ਗੱਲ ਫੇਰ ਉਹੀ ਹੈ ਕਿ ਜਿਹੜੀਆਂ ਸਰਕਾਰਾਂ ਰਹੀਆਂ ਨੇ, ਜਿਹੜੇ ਹੁਣ ਤੱਕ ਕਾਬਜ਼ ਰਹੇ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਹੀ ਨਹੀਂ ਕੀਤਾ ਜੀ। ਸੋਚਣ ਹੀ ਨਹੀਂ ਦਿੱਤਾ ਕਿ ਇਸ ਮਸਲੇ ਦੇ ਉੱਤੇ ਅਸੀਂ ਅੱਗੇ ਵਧਣਾ ਕਿਵੇਂ, ਇਹਦਾ ਫਿਊਚਰ ਕੀ ਆ। ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਮਝੌਤੇ ਕੀਤੇ ਆ 25 ਸਾਲਾਂ ਦੇ, ਉਦੋਂ ਉਹਨਾਂ ਨੇ ਇਸ ਪਾਸੇ ਵੱਲ ਨਹੀਂ ਸੋਚਿਆ ਕਿ ਜੇ ਜਿੱਡੇ ਇਹ ਪ੍ਰੋਜੈਕਟ ਲੈਣ ਦੇ, ਅਸੀਂ ਸੋਲਰ ਦੇ ਪ੍ਰੋਜੈਕਟ ਕਿਉਂ ਨਾ ਲੈ ਆਈਏ। ਇੱਥੇ ਜਦੋਂ ਤੁਸੀਂ ਦੁਰਾਹੇ ਤੋਂ ਥੱਲੇ ਉਤਰ ਕੇ ਮੋਗੇ ਨੂੰ ਜਾਣਾ ਬਾਈਪਾਸ ਦੇ ਰਾਹੀਂ ਜਿਹੜਾ ਜਾਂਦੇ ਹੋ, ਜਿਹੜੀ ਸਿੱਧਵਾਂ ਬੇਟ ਦੇ ਰਾਹੀਂ, ਉੱਥੇ ਇੱਕ ਪ੍ਰੋਜੈਕਟ ਲੱਗਿਆ ਹੋਇਆ ਸੋਲਰ ਦਾ ਨਹਿਰ ਦੇ ਉੱਤੇ। ਉਹ ਇੱਕ ਪਾਇਲਟ ਪ੍ਰੋਜੈਕਟ ਹੋ ਸਕਦਾ, ਬਾਕੀ ਥਾਵਾਂ ਦੇ ਉੱਤੇ ਕਿਉਂ ਨਹੀਂ ਲੱਗ ਸਕਦੇ ਜੀ ਉਦਾਂ ਦੇ ਜਿਹੜੇ ਪ੍ਰੋਜੈਕਟ ਸੀਗੇ, ਔਰ ਲੱਗੇ। ਔਰ ਤੁਸੀਂ ਹੈਰਾਨ ਹੋਵੋਗੇ, ਉਹਦੀ ਇਨਵੈਸਟੀਗੇਸ਼ਨ ਤਾਂ ਨਹੀਂ ਹੋਈ ਕਦੀ, ਪਰ ਸੋਲਰ ਦੇ ਵਿੱਚ ਇੱਕ ਬੜਾ ਵੱਡਾ ਘਪਲਾ ਪਿਆ, ਕਈ 100 ਕਰੋੜ ਰੁਪਏ ਦਾ ਘਪਲਾ। ਔਰ ਇਹ ਡਿਪਾਰਟਮੈਂਟ ਉਦੋਂ ਹੁੰਦਾ ਸੀ ਜਿਹੜੇ ਇਸ ਵੇਲੇ ਜੇਲ੍ਹ ਦੇ ਅੰਦਰ ਬੰਦ ਹੈ, ਉਹਦੇ ਕੋਲੇ। ਤੋਂ ਇਹ ਹਰ ਜਗ੍ਹਾ ਦੇ ਉੱਤੇ ਜਿਹੜਾ ਜੀ ਇਹ ਘਪਲੇ ਹੋਏ ਨੇ, ਇਸ ਪਾਸੇ ਵੱਲ ਤੋਰਿਆ ਹੀ ਨਹੀਂ ਗਿਆ। ਜਿਹੜੀ ਥਰਮਲ ਪਲਾਂਟ ਦੇ ਰਾਹੀਂ ਬਿਜਲੀ ਬਣਾ ਕੇ, ਮੈਂ ਸਮਝਦਾ ਮੁਫਤ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ, ਉਂਝ ਦੇਣੀ ਵੀ ਜਿਹੜੀ ਆ ਇਹ ਔਖੀ ਹੋ ਜਾਣੀ ਹੈ, ਕਿਉਂਕਿ ਕੋਲਾ ਡੇ ਬਾਈ ਡੇ ਖਤਮ ਹੁੰਦਾ ਤੁਰਿਆ ਜਾ ਰਿਹਾ। ਕੇਂਦਰ ਦੀ ਸਰਕਾਰ ਕਹਿੰਦੀ ਆ ਜਿਹੜਾ ਵਿਦੇਸ਼ੀ ਕੋਲਾ ਉਹ ਖਰੀਦੋ, ਉਹ ਇੰਨਾ ਮਹਿੰਗਾ ਆ ਕਿ ਉਹਦੇ ਨਾਲ ਬਿਜਲੀ ਬਣਾ ਕੇ ਜਿਹੜੀ ਉਹ ਲੋਕਾਂ ਦੇ ਪੈਸੇ ਦੇ ਕੇ ਵੀ ਨਹੀਂ ਵਰਤੀ ਜਾ ਸਕਣੀ ਆਉਣ ਵਾਲੇ ਸਮੇਂ ਦੇ ਦੌਰਾਨ। ਇਹਦੇ ਲਈ ਭਵਿੱਖ ਦੇ ਵਾਸਤੇ ਅੱਜ ਤੋਂ ਸੋਚਣਾ ਪਊਗਾ ਜੀ। ਸਾਡੇ ਨਾਲ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ ਤੇ ਪੰਨੂ ਜੀ ਦੇ ਸਾਰੇ USA ਰੇਡੀਓ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇਹ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਮਨਾਉਣ ਲੱਗੇ ਆ ਹੁਣ ਲਾਲ ਕਿਲੇ ਤੇ, ਇੱਕ ਉਹ ਅੱਜ ਹਰਿਆਣੇ ਦਾ ਵੀ ਸਪੋਰਟ ਮੰਤਰੀ ਮੋਢਾ ਸੰਦੀਪ ਉੱਥੋਂ ਜਲ ਲੈ ਕੇ ਆਇਆ, ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ ਕਰਿਆ ਉੱਥੇ ਕਿਤੇ ਹਰਿਆਣੇ 'ਚ ਪਾਉਣਾ। ਇਹਦਾ ਕੀ ਚੱਕਰ ਆ ਜੀ? ਇਹ ਮਤਲਬ ਇੰਨਾ ਕਿਉਂ ਹੁਣ ਦਿਆਲ ਹੋਏ ਵਾ? ਜਿਹੜੇ ਉਹ ਝੰਡੇ ਨੂੰ ਉਹਨੂੰ ਕਹਿੰਦੇ ਸੀ ਐਂ ਚਲਾਤਾ, ਹੁਣ ਉੱਥੇ ਲੱਖਾਂ ਝੰਡੇ ਲੱਗਣੇ ਆ ਜੀ। ਹੁਣ ਨਾ ਕੋਈ ਫਰਕ ਪਊਗਾ? ਇਹਦੇ ਬਾਰੇ ਕੋਈ ਗੱਲਬਾਤ ਕਿੱਦਾਂ ਇਹ ਕਰਨ ਲੱਗੇ ਆ ਜੀ? ਥੈਂਕ ਯੂ। ਦੇਖੋ, ਨੌਵੇਂ ਪਾਤਸ਼ਾਹ ਦੀ ਕੁਰਬਾਨੀ ਹੈ। ਜੇ ਉਹਨੂੰ ਕੋਈ ਸਿਜਦਾ ਕਰ ਰਿਹਾ ਕਿਸੇ ਵੀ ਰੂਪ ਦੇ ਵਿੱਚ ਕਰ ਰਿਹਾ, ਤੇ ਮੇਰੀ ਜਾਚੇ ਉਹਦਾ ਵਿਰੋਧ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਕਿਹਾ ਜਾਂਦਾ ਨਾ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਉਹ ਹਿੰਦ ਦੀ ਚਾਦਰ ਨੇ। ਔਰ ਇਹ ਠੀਕ ਹੈ ਕਿ ਇਹਦੇ ਪਿੱਛੇ ਪੋਲੀਟੀਕਲ ਮੋਟਿਵ ਵੀ ਹੈਗੇ ਨੇ, ਇਹਨਾਂ ਦੇ ਹੋਣਗੇ। ਇਹਨਾਂ ਨੂੰ ਪਾਸੇ ਰੱਖ ਕੇ ਜੇ ਉਹ ਮਨਾਉਣ ਦੇ ਯਤਨਾਂ ਦੇ ਵਿੱਚ ਨੇ, ਤੇ ਮੇਰੀ ਜਾਚੇ ਨਥਿੰਗ ਰੋਂਗ, ਉਹਦੇ ਵਿੱਚ ਕੁਝ ਵੀ ਗਲਤ ਨਿਗਾ। ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਤੱਕ ਸੀਮਤ ਨਾ ਕਰ ਲਈਏ। ਹਾਂ, ਉਹਦੇ ਜਿਹੜੇ ਨੌਵੇਂ ਪਾਤਸ਼ਾਹ ਦੀ ਫਿਲਾਸਫੀ ਆ, ਉਹ ਜਾਂ ਉਹਨਾਂ ਦੀਆਂ ਜਿਹੜੀਆਂ ਉਚਾਰੀਆਂ ਹੋਈਆਂ ਚੀਜ਼ਾਂ ਨੇ, ਜਿਹੜੇ ਨੌਵੇਂ ਮਹੱਲੇ ਦੇ ਸ਼ਲੋਕ ਦੇ ਰੂਪ ਦੇ ਵਿੱਚ ਸਾਡੇ ਕੋਲੇ ਮੌਜੂਦ ਨੇ, ਉਹਨਾਂ ਦੇ ਨਾਲ ਕੋਈ ਛੇੜਖਾਨੀ ਨਾ ਹੋਵੇ ਕਿਸੇ ਕਿਸਮ ਦੀ। ਮੇਰੀ ਜਾਚੇ ਅਸੀਂ ਜਿਹੜਾ ਇਸ ਪੱਖੋਂ ਵੱਡਾ ਸਾਰਾ ਜਿਹੜਾ ਜੀ ਉਹ ਦਿਲ ਰੱਖੀਏ ਕਿ ਜੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਦੀ ਗੱਲ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂਗਾ। ਮੇਰੀ ਜਾਚੇ ਕੁਝ ਨਹੀਂਗਾ ਗਲਤ ਇਹਦੇ ਵਿੱਚ। ਆਪਾਂ ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਨਾ ਕਰੀਏ। ਪਹਿਲਾਂ ਕਿਸੇ ਨੇ ਮਨਾਇਆ ਨਹੀਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਅੱਜ ਥੋੜੀ ਹੋਇਆ ਜੀ। ਇਹ ਤਾਂ ਉਹਨਾਂ ਦੀ ਕੁਰਬਾਨੀ ਵੇਲੇ ਤੋਂ ਚੱਲਦਾ ਆਉਂਦਾ ਜਿਹੜਾ ਉਹ ਲਫ਼ਜ਼ ਹੈ। ਮੈਂ ਇਹਨੂੰ ਜੇ ਇਹਦੇ ਵਿੱਚ ਕੋਈ ਸਿਆਸਤ ਨਹੀਂ ਤਾਂ ਇਹਨੂੰ ਐਪਰੀਸ਼ੀਏਟ ਕਰਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।